500 ਦੇ ਉੱਤੇ ਇਸ ਮੌਕੇ ਕਾਊਟ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। 20 ਤਰੀਕ ਜਿਹੜੀ ਲਾਸਟ ਦਿਨ ਹੈਗਾ ਆ ਜਿਹੜੇ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਕਰਾਉਣ ਦੇ ਲਈ। ਜੇ ਤੁਸੀਂ 1 ਜਨਵਰੀ ਤੋਂ ਇੰਸ਼ੋਰੈਂਸ ਚਾਹੁੰਦੇ ਹੋ ਉਸ ਦੇ ਲਈ ਜਾਣਕਾਰੀ ਲਈ ਇਹਨਾਂ ਨੂੰ ਕਾਲ 408 272 2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਹਰਮਿੰਦਰ ਸਮਰਾ ਸੈਕਰਾਮੈਂਟੋ ਗੁਰਪਾਲ ਸਿੰਘ ਸੰਧੂ ਐਂਟੀਲੋਪ ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਆਇਲ ਚੇਂਜ ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਬਲਜਿੰਦਰ ਸਿੰਘ ਨੇਜਰ ਵੁੱਡਲੈਂਡ ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟ ਸ਼ੁਰੂ ਕਰਦੇ। ਕਹਿੰਦੇ UN ਨੇ ਨਾਗਰਿਕਤਾ ਸੋਧ ਕਾਨੂੰਨ ਦੇ ਉੱਤੇ ਜਿਹੜੀ ਚਿੰਤਾ ਪ੍ਰਗਟਾਈ ਆ। ਸੁਪਰੀਮ ਕੋਰਟ ਨੇ ਕਾਨੂੰਨ ਤੇ ਰੋਕ ਲਾਉਣ ਤੋਂ ਕੀਤਾ ਇਨਕਾਰ। ਬਿਲਕੁਲ ਜੀ, UN ਨੇ ਵੈਸੇ ਜੇ ਦੇਖੀਏ ਤੇ ਸ਼ੁਰੂ ਦੇ ਵਿੱਚ ਹੀ ਆਪਣਾ ਰੁਖ ਹੈ ਜਿਹੜਾ ਉਹ ਤਕਰੀਬਨ ਸਪਸ਼ਟ ਕਰ ਦਿੱਤਾ ਸੀਗਾ। ਖਾਸ ਤੌਰ ਤੇ ਉਹਨਾਂ ਦਾ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਹਨਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹ ਜਿਹੜਾ CAA ਆ ਉਹ ਜਿਹੜੀ ਮੂਲਭੂਤ ਸੰਵਿਧਾਨ ਦੀ ਜੋ ਸਾਡੀ ਹੈ ਵਿਆਖਿਆ ਉਹਦਾ ਹੀ ਕਿਤੇ ਨਾ ਕਿਤੇ ਉਲੰਘਣ ਆ, ਯਾਨੀ ਭੇਦਪੂਰਨ ਆ। ਤਾਂ ਜਦੋਂ ਇਹ ਕਿਹਾ ਜਾਂਦਾ ਕਿ ਭੇਦਭਾਵ ਵਾਲਾ ਤਾਂ ਫਿਰ ਤੁਸੀਂ ਆਪ ਹੀ ਦੇਖ ਲਓ ਕਿ UN ਦਾ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਨਿਗਰਾਨ ਜਿਹੜਾ ਪੂਰੇ ਸੰਸਾਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਨਿਗਰਾਨੀ ਕਰਦਾ, ਜੇ ਉਹ ਸ਼ੁਰੂਆਤੀ ਤੌਰ 'ਚ ਤੁਹਾਨੂੰ ਕਹਿ ਦਿੰਦਾ ਕਿ ਤੁਸੀਂ ਤੇ ਆਪਣੇ ਮੂਲ ਤੋਂ ਹੀ ਹਟ ਗਏ ਹੋ ਤਾਂ ਫਿਰ ਸਮੱਸਿਆ ਤੁਹਾਡੇ ਸਾਹਮਣੇ ਆਉਣੀ ਹੈ। ਕੌਮਾਂਤਰੀ ਮੰਚ ਤੇ ਮੀਡੀਆ ਤੇ ਦੇਖੋ ਜਿਸ ਤਰ੍ਹਾਂ ਦੀ ਆਲੋਚਨਾ ਕਰੇਗਾ ਸੋ ਕਰੇਗਾ ਹੀ ਆ। ਇਹ ਹੁਣ ਸਾਡਾ ਮੀਡੀਆ ਥੋੜ੍ਹੀ ਹੈ ਜਿਹੜਾ ਗੋਦੀ 'ਚ ਬਹਿ ਗਿਆ, ਗੋਦੀ ਮੀਡੀਆ, ਬੋਦੀਆਂ ਫੜ ਲਿਆ ਬੋਦੀ ਮੀਡੀਆ। ਕਸ਼ਮੀਰ ਦੇ ਮਾਮਲੇ 'ਚ ਚੁੱਪ ਰਹਿ ਗਏ ਪਰ ਲੋਕਾਂ ਨੇ ਤੇ ਉੱਥੇ ਕਹਾਣੀਆਂ ਛਾਪੀਆਂ ਨੇ ਨਾ, ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ। ਤੁਸੀਂ ਉਹਨਾਂ ਨੂੰ ਥੋੜ੍ਹੀ ਨਾ ਦਵਾਲ ਦਾ ਦਬਕਾ ਦੇ ਸਕਦੇ ਹੋ। ਤਾਂ ਉਹੀ ਚੀਜ਼ਾਂ ਨੇ ਕਿ ਕੌਮਾਂਤਰੀ ਪੱਧਰ ਤੇ ਹੁਣ ਦੇਖੋ ਸਾਡਾ ਇੱਥੇ ਪੰਜਾਬ ਦੇ ਵਿੱਚ ਦੇਖ ਲਓ ਜਿੰਨੇ ਵੀ ਤੁਹਾਡੇ ਰਿਲੇਟਿਵ ਰਹਿੰਦੇ ਆ, ਚੈੱਕ ਕਰ ਲਓ ਕਿ ਇੱਥੇ ਦਾ ਸਾਡਾ ਖੇਤਰੀ ਮੀਡੀਆ ਜਿਹੜਾ ਕਿ ਮੇਨ ਸਟਰੀਮ ਨਾਲ ਜੁੜਿਆ ਤਾਂ ਉਹਨਾਂ ਦੇ ਵਿੱਚ ਕਿੰਨੀ ਕੁ ਚਰਚਾ ਹੈ ਇਸ ਗੱਲ ਦੀ। ਪ੍ਰਾਈਮ ਟਾਈਮ ਦੇ ਵਿੱਚ ਉਹ ਕਿੰਨਾ ਕੁ ਡਿਬੇਟ ਕਰਦੇ ਆ, ਕਿੰਨੀ ਕੁ ਚਰਚਾ ਹੁੰਦੀ ਹੈ ਇਹਦੇ 'ਤੇ, ਕਿੰਨਾ ਕੁ ਨਫਾ ਨੁਕਸਾਨ ਹੈ ਜਿਹੜਾ ਲੋਕਾਂ ਨੂੰ ਦੱਸਿਆ ਜਾਂਦਾ ਕਿ ਇਹਦੇ 'ਚ ਨਫਾ ਕੀ ਹੈ ਨੁਕਸਾਨ ਕੀ ਹੈ, ਕੁਛ ਵੀ ਨਹੀਂ। ਬਿਲਕੁਲ ਸਾਇਲੈਂਸ, ਬਿਲਕੁਲ ਚੁੱਪੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜਿੱਦਾਂ ਉਹਨਾਂ ਨੇ ਆਪਣਾ ਸਾਫ਼ ਰੁਖ ਕਰ ਦਿੱਤਾ, ਅੱਗੇ ਵੀ ਕੌਮਾਂਤਰੀ ਪੱਧਰ 'ਤੇ ਜਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਭਾਰਤ ਲਈ ਨਮੋਸ਼ੀਜਨਕ ਸਾਬਤ ਹੋ ਸਕਦੀਆਂ। ਤਾਂ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜੋ ਇਹ ਸੋਧ ਬਿੱਲ ਲਿਆਂਦਾ ਉਸ ਤੋਂ ਬਾਅਦ ਇੱਕ ਕਾਨੂੰਨ ਬਣਿਆ ਉਹਦੇ ਖਿਲਾਫ ਜੋ ਹਿੰਸਾ ਹੋ ਰਹੀ ਆ, ਉਹ ਜੋ ਸੁਰੱਖਿਆ ਕਰਮੀਆਂ ਵੱਲੋਂ ਜੋ ਬਲ ਪ੍ਰਯੋਗ ਕੀਤਾ ਜਾ ਰਿਹਾ ਇਹਦੇ 'ਤੇ ਚਿੰਤਾ ਪ੍ਰਗਟਾਈ ਆ ਜਿਹੜੇ UN ਦੇ ਜਨਰਲ ਸੈਕਟਰੀ ਆ ਐਂਟੋਨੀਓ ਗੁਤਰਸ਼। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਬਾਹਰ ਆਉਂਦੀਆਂ ਪਈਆਂ ਹੌਲੀ ਹੌਲੀ। ਸਾਡੇ ਇੱਥੇ ਕੀ ਚੱਲਦਾ ਪਿਆ ਉਹਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਹੁਣ ਅੱਗੇ ਵੀ ਆਉਣਗੀਆਂ ਪ੍ਰਤੀਕਿਰਿਆਵਾਂ, ਇਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲੀਆਂ ਕਿਉਂਕਿ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਨਾ ਬਹੁਤ ਸਾਰੇ ਮੁਲਕਾਂ ਨੇ, ਕੈਨੇਡਾ, ਸਿੰਗਾਪੁਰ, ਇਸ ਤਰ੍ਹਾਂ ਦੇ ਮੁਲਕਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਆਪਦੇ ਨਾਗਰਿਕਾਂ ਨੂੰ ਕਿ ਭਾਈ ਤੁਸੀਂ ਜਾਣਾ ਤਾਂ ਆਪਦੇ ਰਿਸਕ 'ਤੇ ਜਾਓ ਇੰਡੀਆ ਦੇ ਵਿੱਚ। ਤਾਂ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਰਾਸ਼ਟਰ ਵਿਰੋਧੀ ਹੈ ਜੀ, ਉਹ ਰਾਸ਼ਟਰ ਵਿਰੋਧੀ ਹੈ, ਦੇਸ਼ ਧਰੋਹੀ ਹੈ, ਉਹ ਆਪਣੇ ਮੁਲਕ ਦੇ ਵਿੱਚ ਆਪੋ ਆਪਣੇ ਨੰਬਰਦਾਰ ਆ। ਤਾਂ ਖੈਰ ਹੁਣ ਇੱਥੇ ਕੀ ਹੋ ਰਿਹਾ, ਇੱਥੇ ਅੱਜ ਦਾ ਜਿਹੜਾ ਜੇ ਘਟਨਾਕ੍ਰਮ ਸਮੁੱਚਾ ਘਟਨਾਕ੍ਰਮ ਜੋ ਵਾਪਰਿਆ ਵਾ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋਈ ਹੈ ਇਸ ਚੀਜ਼ ਨੂੰ ਲੈ ਕੇ। ਮੇਰੇ ਖਿਆਲ ਦੇ ਨਾਲ 59 ਪਟੀਸ਼ਨਾਂ ਸੀਗੀਆਂ, ਕੁੱਲ 59 ਪਟੀਸ਼ਨਾਂ ਪਈਆਂ ਨੇ ਇਸ ਕਾਨੂੰਨ ਦੇ ਖਿਲਾਫ। ਤਾਂ ਉਹਨਾਂ ਤੇ ਸੁਣਵਾਈ ਕਰਦੇ ਸੁਪਰੀਮ ਕੋਰਟ ਨੇ 22 ਜਨਵਰੀ ਤੱਕ ਦੀ ਤਰੀਕ ਲਮਕਾ ਦਿੱਤੀ ਆ। ਸੇਮ ਉਹੀ ਜੰਮੂ ਕਸ਼ਮੀਰ ਵਾਲਾ ਮਾਮਲਾ ਕਿ 5 ਅਗਸਤ ਤੋਂ ਹੁਣ ਤੱਕ ਫੈਸਲਾ ਨਹੀਂ ਹੋ ਸਕਿਆ ਕਿ 370 ਜੋ ਉੱਥੇ ਮਨਸੂਖ ਕੀਤੀ ਗਈ ਹੈ ਠੀਕ ਕੀਤੀ ਗਈ ਹੈ, ਸੰਵਿਧਾਨਕ ਦਾਇਰੇ 'ਚ ਰਹਿ ਕੇ ਕੀਤੀ ਗਈ ਹੈ ਜਾਂ ਕੋਈ ਸੰਵਿਧਾਨਕ ਉਲੰਘਣ ਹੋਇਆ, ਅੱਜ ਤੱਕ ਤੈਅ ਨਹੀਂ ਹੋ ਪਾਇਆ। ਜਦ ਕਿ ਲੱਖਾਂ ਜ਼ਿੰਦਗੀਆਂ ਉਸ ਫੈਸਲੇ ਦੇ ਨਾਲ ਜੁੜੀਆਂ ਸੀ, ਘੱਟ ਗਿਣਤੀਆਂ ਦੀ, ਮਾਈਨੋਰਿਟੀ ਦੀ ਇੱਕ ਪੋਲੀਟੀਕਲ ਪਾਵਰ ਜੁੜੀ ਹੋਈ ਸੀਗੀ। ਅੱਜ ਤੱਕ ਸਾਫ਼ ਨਹੀਂ ਹੋਇਆ ਕਿ ਉਹ ਗਲਤ ਸੀ ਜਾਂ ਸਹੀ ਸੀ। ਮੈਂ ਗਲਤ ਵੀ ਨਹੀਂ ਕਹਿੰਦਾ, ਮੈਂ ਸਹੀ ਵੀ ਨਹੀਂ ਕਹਿੰਦਾ, ਸੁਪਰੀਮ ਕੋਰਟ ਤੇ ਹੀ ਛੱਡਦਾ, ਪਰ ਇੰਨੀ ਦੇਰ ਕਰ ਦੋ। ਤਾਂ ਅੱਜ ਵੀ ਜੇ ਕਹੀਏ ਕਿ ਇੱਕ ਉਮੀਦ ਸੀਗੀ ਕਿ ਸ਼ਾਇਦ ਸਾਰਾ ਕੁਛ ਹੈ ਜਿਹੜਾ ਸੁਪਰੀਮ ਕੋਰਟ ਬਹੁਤ ਜਲਦੀ ਵਿਚਾਰੂਗਾ, ਬਹੁਤ ਜਲਦੀ
ਇਸ ਮਾਮਲੇ ਤੇ ਕੋਈ ਨਾ ਕੋਈ ਦੇਊਗਾ ਆਪਣਾ ਫੈਸਲਾ। ਪਰ ਸੁਪਰੀਮ ਕੋਰਟ ਨੇ ਉਹੀ ਰਵੱਈਆ, ਜਿੱਦਾਂ ਮੈਂ ਤੁਹਾਨੂੰ ਕਿਹਾ ਜੰਮੂ ਕਸ਼ਮੀਰ ਵਾਲਾ, ਉਹੀ ਰਵੱਈਆ ਇਸ ਮਾਮਲੇ ਦੇ ਵਿੱਚ ਇਖਤਿਆਰ ਕੀਤਾ। 22 ਜਨਵਰੀ ਅੱਗੇ ਸੁਣਵਾਈ ਟਾਲ ਦਿੱਤੀ ਗਈ ਆ, 22 ਜਨਵਰੀ ਤੀਕ, ਤੇ ਉਦੋਂ ਤੱਕ ਤੇ ਮੇਰੇ ਖਿਆਲ ਦੇ ਨਾਲ ਬਹੁਤ ਸਾਰਾ ਪਾਣੀ ਲੰਘ ਚੁੱਕਾ ਹੋਏਗਾ ਪੁਲਾਂ ਦੇ ਥੱਲੇ, ਗੰਗਾ ਦਾ ਵੀ ਜਮਨਾ ਦਾ ਵੀ, ਕਿਉਂਕਿ ਪ੍ਰੋਟੈਸਟ ਜਿਹੜੇ ਉਹ ਨਿਰੰਤਰ ਚੱਲਦੇ ਪਏ। ਹਾਲਾਂਕਿ ਇਹਨਾਂ ਨੇ ਸਟੇ ਨਹੀਂ ਕੀਤਾ ਇਸ ਕਾਨੂੰਨ ਨੂੰ, ਬਟ ਸੁਪਰੀਮ ਕੋਰਟ ਨੇ ਇਹ ਜ਼ਰੂਰ ਕੀਤਾ ਕਿ ਕੇਂਦਰ ਨੂੰ ਨੋਟਿਸ ਜ਼ਰੂਰ ਕਰ ਦਿੱਤਾ। ਪਰ ਦੂਸਰੇ ਪਾਸੇ ਪ੍ਰੋਟੈਸਟ ਜਿਹੜੇ ਉਹ ਨਿਰੰਤਰ ਜਾਰੀ ਹੈ, ਚਾਹੇ ਗੋਆ ਹੈ, ਚਾਹੇ ਮਹਾਰਾਸ਼ਟਰ ਆ, ਯੂਪੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਮੌਤ ਤੋਂ ਬਾਅਦ ਆਜਮਪੁਰ ਦੇ ਵਿੱਚ ਵੀ ਇੰਟਰਨੈਟ ਜਿਹੜਾ ਉਹ ਬੰਦ ਕਰਨਾ ਪਿਆ। ਤਾਂ ਸਥਿਤੀਆਂ ਜਿਹੜੀਆਂ ਉਹ ਐਸੀਆਂ ਹੀ ਨੇ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ, ਵੱਖ-ਵੱਖ ਰਾਜਾਂ ਦੇ ਵਿੱਚ ਪ੍ਰਦਰਸ਼ਨ ਜਾਰੀ ਆ। ਹਾਲਾਂਕਿ ABVP ਜਾਂ ਇਹਨਾਂ ਦੇ ਜਿਹੜੇ ਹੋਰ ਸਪੋਰਟਰ ਆ ਜੋ ਇਸ ਬਿੱਲ ਨੂੰ ਜਾਂ ਇਸ ਕਾਨੂੰਨ ਨੂੰ ਸਪੋਰਟ ਕਰਦੇ ਆ, ਉਹ ਅੱਡ ਆਪਣੀਆਂ ਥਾਵਾਂ ਤੇ ਚਲੋ ਮੋਰਚਾਬੰਦੀ ਕਰਕੇ ਉਹ ਆਪੋ ਆਪਣੇ ਜਲਸੇ ਕੱਢ ਰਹੇ, ਮਜ਼ਮੇ ਲਾ ਰਹੇ ਆ। ਪਰ ਦੂਸਰੇ ਪਾਸੇ ਇਹ ਵਿਰੋਧ ਦੇ ਵਿੱਚ ਜੋ ਪ੍ਰੋਟੈਸਟ ਚੱਲਦੇ ਪਏ ਆ ਉਹ ਨਿਰੰਤਰ ਚੱਲਦੇ ਪਏ ਆ। ਇਕੱਲੀ ਗੱਲ ਵਿਰੋਧ ਤੇ ਨਹੀਂ ਹੈ, ਸਿਆਸੀ ਇੱਕ ਟਸਲ ਜਿਹੜੀ ਇਸ ਕਾਨੂੰਨ ਦੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ, ਉਹ ਵੀ ਬੜੀ ਤੀਖਣ ਤੇ ਬੜੀ ਦਿਲਚਸਪ ਹੋ ਗਈ ਆ। ਉਹ ਕਿਸ ਤਰ੍ਹਾਂ ਕਿ ਦੇਖੋ, ਨਵੀਨ ਪਟਨਾਇਕ ਇਹਨਾਂ ਦਾ ਇੱਕ ਐਸਾ ਸਾਥੀ ਆ ਜਿਹੜਾ ਗੁੱਝੇ ਮੌਕਿਆਂ ਤੇ ਆ ਕੇ ਇਮਦਾਦ ਕਰਦਾ, ਮਤਲਬ ਕਿ ਜਦੋਂ ਚਿੱਕੜ 'ਚ ਗੱਡਾ ਫਸ ਜਾਂਦਾ ਉਹ ਧੱਕਾ ਲਾ ਕੇ ਧੱਕਾ ਮਾਰ ਕੇ ਕੱਢਦਾ। ਤਾਂ ਨਵੀਨ ਪਟਨਾਇਕ ਨੇ ਇੱਕ ਚੀਜ਼ ਕਹੀ ਆ, ਉਹਨਾਂ ਨੇ ਸਾਫ਼ ਕਰ ਦਿੱਤਾ ਕਿ NRC ਦੇ ਵਿੱਚ ਅਸੀਂ ਸਰਕਾਰ ਨੂੰ ਸਪੋਰਟ ਨਹੀਂ ਕਰਾਂਗੇ। ਮਤਲਬ ਅਕਾਲੀਆਂ ਵਾਲੀ, ਉਹੀ ਅਕਾਲੀਆਂ ਵਾਲੀ ਇੱਕ ਤਰ੍ਹਾਂ ਨਾਲ ਡਬਲ ਸਟੈਂਡਰਡ ਪਾਲਿਸੀ, ਕਿ ਜਿੱਦਾਂ ਅਕਾਲੀਆਂ ਨੇ ਉਸ ਬਿੱਲ ਦੀ ਸਪੋਰਟ ਵੀ ਕਰ ਦਿੱਤੀ, ਫਿਰ ਬਾਅਦ ਦੇ ਵਿੱਚ ਕਿਹਾ ਕਿ ਨਹੀਂ ਮੁਸਲਮਾਨਾਂ ਨੂੰ ਵੀ ਸ਼ਾਮਲ ਕਰੋ, ਉਹਨਾਂ ਦੀ ਸ਼ਮੂਲੀਅਤ ਵੀ ਲਾਜ਼ਮੀ ਹੈ। ਜਿੱਦਾਂ ਸ਼ਿਵ ਸੈਨਾ ਨੇ ਕੀਤਾ ਕਿ ਲੋਕ ਸਭਾ ਦੇ ਵਿੱਚ ਉਹ ਹਾਜ਼ਰ ਸੀਗੇ, ਰਾਜ ਸਭਾ ਦੇ ਵਿੱਚ ਉਹ ਪਲਟੀ ਮਾਰ ਗਏ। ਤਾਂ ਨਵੀਨ ਪਟਨਾਇਕ ਨੇ ਕੀ ਕੀਤਾ ਕਿ NRC ਦੇ ਮਾਮਲੇ 'ਚ ਹੱਥ ਖੜੇ ਕਰ ਦਿੱਤੇ ਹਨ। ਤਾਂ ਦੂਸਰੇ ਪਾਸੇ ਨਿਤੀਸ਼ ਕੁਮਾਰ ਪਹਿਲਾਂ ਹੀ ਕਰ ਚੁੱਕਾ ਹੈ। ਫਿਰ ਅੱਜ ਛੱਤੀਸਗੜ੍ਹ ਦਾ ਜਿਹੜਾ ਮੁੱਖ ਮੰਤਰੀ ਆ ਭੂਪੇਸ਼ ਬਘੇਲ ਹੈ ਸ਼ਾਇਦ ਉਹਦਾ ਨਾਮ, ਤਾਂ ਉਹਨੇ ਵੀ ਇਹ ਸਾਫ਼ ਕਰ ਦਿੱਤਾ ਕਿ ਮੈਂ ਦਸਤਖਤ ਨਹੀਂ ਕਰਾਂਗਾ ਚਾਹੇ ਕੁਛ ਵੀ ਹੋ ਜਾਵੇ। ਤਾਂ ਮੈਂ ਇਹਦੇ ਤੇ NRC ਵਾਲੇ ਮਸਲੇ ਤੇ ਦਸਤਖਤ ਨਹੀਂ ਕਰਾਂਗਾ ਚਾਹੇ ਕੁਛ ਵੀ ਹੋ ਜਾਵੇ। ਤਾਂ ਇਹ ਚੀਜ਼ ਜਿਹੜੀ ਆ ਹੁਣ ਵੇਖਣ ਵਾਲੀ ਆ, ਕਿਉਂਕਿ ਉਧਰ ਬੰਗਾਲ, ਪੰਜਾਬ, ਕੇਰਲ ਇਹ ਸਾਰੇ ਇਕਜੁੱਟ ਹੋਏ ਪਏ ਆ। ਤਾਂ ਨਾਲ ਇਹਨਾਂ ਦੇ ਕੁਛ ਅਲਾਇੰਸ ਪਾਰਟਨਰ ਹੈ ਜਿਹੜੇ ਉਹ ਤਕਰੀਬਨ NRC ਤੇ ਉਹ ਮੁਖਾਲਫ ਹੋਏ ਬੈਠੇ ਆ, ਉਹ ਉਲਟ ਹੋਏ ਬੈਠੇ ਆ। ਤਾਂ ਇਹ ਇੱਕ ਬੜਾ ਦਿਲਚਸਪ ਸਿਨਾਰੀਓ ਬਣ ਰਿਹਾ ਕਿ ਲੋਕ ਸਭਾ ਦੇ ਵਿੱਚ ਤੇ ਸਾਰੇ ਅੰਗ ਸੰਗ ਸੀਗੇ ਇੱਕ ਦੂਜੇ ਦੇ, ਬਟ ਜਿਵੇਂ ਹੀ NRC ਦਾ ਡਰ ਪੈਦਾ ਕੀਤਾ, ਕਿਉਂਕਿ ਅੱਜ ਵੀ ਅਮਿਤ ਸ਼ਾਹ ਨੇ ਧੜਾ ਟਵੀਟ ਸੁੱਟੇ NRC ਤੇ, ਤਾਂ ਉਹ ਜਿਹੜਾ ਇੱਕ ਡਰ ਬਣਿਆ, ਭੈ ਬਣਿਆ, ਤਾਂ ਉਹਦੇ ਤੋਂ ਬਾਅਦ ਹੁਣ ਕਿਉਂਕਿ ਤੁਹਾਨੂੰ ਪਤਾ ਸਿਆਸੀ ਬੰਦਿਆਂ ਦੀਆਂ ਸਿਆਸਤ ਦੀਆਂ ਮਜਬੂਰੀਆਂ ਵੀ ਹਨ, ਤਾਂ ਉਹਨਾਂ ਗਿਣਤਾਂ ਮਿੰਟਾਂ 'ਚ ਜੋ ਇਹਨਾਂ ਨੇ ਮਿੰਟ ਪਹਿਲਾਂ ਸ਼ਾਇਦ ਕੀਤੇ ਸੀਗੇ, ਤਾਂ ਉਹ ਦੁਬਾਰਾ ਜਦੋਂ ਕਰਕੇ ਵੇਖਿਆ ਤਾਂ ਹੁਣ ਇਹਨਾਂ ਨੂੰ ਲੱਗ ਰਿਹਾ ਕਿ ਜੇ NRC ਵਾਲੇ ਪੰਗੇ 'ਚ ਉਲਝ ਗਏ ਤਾਂ ਫਿਰ ਬਹੁਤ ਬੁਰੀ ਹੋਵੇਗੀ। ਤਾਂ ਬਹਰਹਾਲ ਇਹ ਇੱਕ ਦਿਲਚਸਪ ਘਟਨਾਕ੍ਰਮ ਹੈ ਸਿਆਸਤ ਦਾ, ਜਿਹਦੇ ਵਿੱਚ ਇਹਨਾਂ ਦੇ ਆਪਣੇ ਸੰਗੀ ਸਾਥੀ ਹੈ ਜਿਹੜੇ ਉਹ ਲੀਕ ਤੋਂ ਦੂਸਰੇ ਪਾਸੇ ਖੜੇ ਨਜ਼ਰ ਆਉਂਦੇ ਆ। ਬਾਕੀ ਮਾਹੌਲ ਉਹੀ ਹੈ, ਡਰ ਵਾਲਾ, ਭੈ ਵਾਲਾ, ਅਸਹਿਮਤੀ ਵਾਲਾ। ਜਿਸ ਤਰ੍ਹਾਂ ਦਾ ਇੱਕ ਹੈ ਅਸਹਿਮਤੀ ਨੂੰ, ਤਾਂ ਉਹ ਅੱਜ ਵੀ ਦੇਖਣ ਨੂੰ ਮਿਲਿਆ। ਜਿਹੜਾ ਸੁਸ਼ਾਂਤ ਸਿੰਘ ਐਕਟਰ ਆ, ਉਹਨੇ ਇੱਕ ਸੀਰੀਅਲ ਜਿਹੜਾ ਕਿ ਬਹੁਤ ਫੇਮਸ ਸੀਰੀਅਲ ਸੀਗਾ, ਕ੍ਰਾਈਮ ਦੀਆਂ ਘਟਨਾਵਾਂ ਤੇ ਬੇਸਡ ਹੁੰਦਾ, ਬਹੁਤ ਲੰਮੇ ਸਮੇਂ ਤੋਂ ਖਿੱਚਿਆ ਸੀਗਾ, ਉਹ ਪ੍ਰੋਟੈਸਟ 'ਚ ਚਲੇ ਗਿਆ, ਉਹਨੂੰ ਨੌਕਰੀਓਂ ਕੱਢ ਦਿੱਤਾ ਗਿਆ ਚੈਨਲ ਵੱਲੋਂ। ਇਹ ਵੀ ਇੱਕ ਤਰ੍ਹਾਂ ਦਾ ਅੱਜ ਕੱਲ ਨਵਾਂ ਹੀ ਇਹਨਾਂ ਨੇ ਬਣਾ ਲਿਆ ਹਥਿਆਰ ਕਿ ਜਿਹੜਾ ਵੀ ਬੋਲਦਾ, ਜਿਵੇਂ ਮੈਂ ਕਿਹਾ ਕਿ ਤੁਸੀਂ ਬੋਲਣਾ ਹੀ ਨਹੀਂ ਹੈ, ਮੀਡੀਆ ਨੂੰ ਬੋਲਣ ਹੀ ਨਹੀਂ ਦੇ ਰਹੇ, ਜੇ ਕਰਨਾ ਤਾਂ ਤੁਸੀਂ ਡਿਫੈਂਡ ਕਰੋ, ਤੇ ਜੇ ਤੁਸੀਂ ਉਲਟ ਜਾਂਦੇ ਹੋ ਤਾਂ ਫਿਰ ਤੁਹਾਨੂੰ ਭੜਕਾ ਦਿੱਤਾ ਜਾਂਦਾ। ਤਾਂ ਸੁਸ਼ਾਂਤ ਸਿੰਘ ਨੇ ਆਖਿਆ, ਉਹਨੇ ਆਖਿਆ ਕੋਈ ਗੱਲ ਨਹੀਂ ਹੈ, ਕੱਢ ਦਿੱਤਾ ਤਾਂ ਕੋਈ ਚੱਕਰ ਨਹੀਂ, ਮੈਂ ਆਪਦੀ ਕਲਾ ਵੇਚਦਾ, ਆਪਦੀ ਜ਼ਮੀਰ ਨਹੀਂ ਵੇਚਦੀ ਮੈਂ। ਤੇ ਉਹਦੇ ਤੋਂ ਮੇਰੇ ਖਿਆਲ ਦੇ ਨਾਲ ਦੂਜਾ ਜਿਹੜੇ ਸਾਡੇ ਪੰਜਾਬੀ ਤੁਰੇ ਫਿਰਦੇ ਆ, ਤੇ ਵਿਚਾਰੇ ਇਹਨਾਂ ਨੂੰ ਵੀ ਥੋੜਾ ਜਿਹਾ ਨਾ ਸਬਕ ਸਿੱਖਣ ਦੀ ਜ਼ਰੂਰਤ ਆ ਕਿ ਇਹ ਪਤਾ ਨਹੀਂ ਹੁਣ ਜਾਣ ਬੁੱਝ ਕੇ ਘੋਗੇ ਬਣੇ ਪਏ ਆ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਹੈ। ਦੋਵਾਂ ਸੂਰਤਾਂ ਦੇ ਵਿੱਚ ਬੜਾ ਖਤਰਨਾਕ ਹੈ ਸਾਡੇ ਲਈ ਕਿ ਅਸੀਂ ਇਹਨਾਂ ਨੂੰ ਮੰਨਦੇ ਆ ਕਿ ਸਾਡੇ ਆਈਡੀਅਲ ਹੈ, ਫਲਾਂ ਆ, ਧਮਕਾ ਆ, ਸਾਨੂੰ ਰਿਪਰੈਜ਼ੈਂਟ ਕਰਦੇ ਆ, ਤੇ ਜੇ ਇਹਨਾਂ ਨੂੰ ਪਤਾ ਹੀ ਨਹੀਂ ਤੇ ਫਿਰ ਤਾਂ ਬਹੁਤ ਖਤਰਨਾਕ ਗੱਲ ਆ। ਤੇ ਜੇ ਇਹਨਾਂ ਨੂੰ ਪਤਾ ਤੇ ਪਤਾ ਕਰਕੇ ਵੀ ਸਭ ਕੁਛ ਚੁੱਪ ਬੈਠੇ ਤੇ ਫਿਰ ਤੇ ਸਭ ਤੋਂ ਖਤਰਨਾਕ ਚੁੱਪ ਆ। ਤਾਂ ਖੈਰ ਜੋ ਵੀ ਹੈ ਇਸ ਮਾਮਲੇ ਦੇ ਵਿੱਚ
ਹੋਰ ਵੀ ਕੁਛ ਹਸਤੀਆਂ ਜਿਹੜੀਆਂ ਕੁੱਦੀਆਂ ਨੇ, ਜਿੱਦਾਂ ਫਰਹਾਨ ਅਖਤਰ ਆ ਜਾਂ ਹੋਰ ਐਕਟਰ ਜਿਹੜੇ ਆ ਉਹ ਵਿਰੋਧ ਦੇ ਵਿੱਚ ਨਿਤਰੇ ਆ। ਤਾਂ ਮਤਲਬ ਕਿ ਅਸਹਿਮਤੀ ਜਿਹੜੀ ਆ ਬੇਸ਼ੱਕ ਭੈ ਪੀਰ ਤੇ ਆ, ਅਸਹਿਮਤੀ ਬੇਸ਼ੱਕ ਡਰ ਦੇ ਮਾਹੌਲ ਦੇ ਵਿੱਚ ਆ, ਪਰ ਇਹ ਨਹੀਂ ਹੈ ਕਿ ਅਸਹਿਮਤੀ ਹੈ ਨਹੀਂ ਇੰਡੀਆ ਦੇ ਵਿੱਚ। ਅਸਹਿਮਤੀ ਆਪਣੀ ਥਾਂ ਤੇ ਹੈ, ਪਰ ਅਸਹਿਮਤੀ ਰੱਖਣ ਵਾਲੇ ਸ਼ਾਇਦ ਥੋੜ੍ਹੇ ਆ, ਉਹਨਾਂ ਦੀ ਅਸਹਿਮਤੀ ਨੂੰ ਦਬਾਉਣ ਵਾਲੇ ਬਹੁਤ ਆ। ਪਰ ਜਿਹੜੇ ਇਸ ਦਬਾਅ ਦੇ ਅੱਗੇ ਝੁਕ ਜਾਂਦੇ ਆ ਜਾਂ ਡਰ ਜਾਂਦੇ ਆ, ਇਹ ਦਬਾਅ ਪਊਗਾ, ਸਾਨੂੰ ਅੱਗੋਂ ਟਰੋਲ ਕੀਤਾ ਜਾਊਗਾ, ਇਹ ਹੋਊਗਾ ਉਹ ਹੋਊਗਾ, ਉਹਨਾਂ ਨੂੰ ਜ਼ਰੂਰ ਇਹ ਸੋਚਣਾ ਚਾਹੀਦਾ ਕਿ ਡਰ ਤੋਂ ਕੈਦੀ ਬਣਾ ਕੇ ਰੱਖੇਗਾ, ਜਦ ਕਿ ਖੁੱਲੇ ਵਿਚਾਰ ਤੁਹਾਨੂੰ ਬਾਦਸ਼ਾਹ ਬਣਾ ਦਿੰਦੇ ਆ। ਬਾਦਸ਼ਾਹ ਬਣ ਕੇ ਰਹਿਣਾ ਜਾਂ ਕੈਦੀ ਬਣ ਕੇ ਰਹਿਣਾ ਸਾਡੇ ਤੇ ਹੈ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਖਬਰ ਜਿਹੜੀ ਗੱਲ ਕਰਦੇ ਹਾਂ, ਫੌਜ ਮੁਖੀ ਦਾ ਬਿਆਨ ਆਇਆ, ਕਹਿੰਦੇ ਪਾਕਿਸਤਾਨ ਨਾਲ LOC ਤੇ ਕਦੋਂ ਵੀ ਵਿਗੜ ਸਕਦੇ ਨੇ ਹਾਲਾਤ। ਲੱਗਦਾ ਹੈ ਪ੍ਰੋਟੈਸਟ ਨੂੰ ਹੁਣ ਦਬਾਉਣ ਦੇ ਲਈ ਕੁਛ ਨਵਾਂ ਸ਼ਗੂਫਾ ਹੋਊਗਾ। ਹਾਂ ਬਿਲਕੁਲ, ਮੈਂ ਹਾਈ ਗੱਲ ਜਿਹੜੀ ਆ ਉਹ ਕਹਿਣੀ ਸੀਗੀ, ਇੱਥੋਂ ਸ਼ੁਰੂਆਤ ਕਰਨੀ ਸੀਗੀ ਜਿੱਥੋਂ ਤੁਸੀਂ ਆਪਣੀ ਗੱਲ ਖਤਮ ਕੀਤੀ ਆ, ਕਿ ਸ਼ਾਇਦ ਇਹ ਇੱਕ ਨਵੀਂ ਰਣਨੀਤੀ ਹੋਵੇ। ਕਿਉਂਕਿ ਦੇਖੋ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਲਾ ਕੇ ਚੱਲਿਆ ਜਾਂਦਾ, ਤਾਂ ਕਈ ਵਾਰ ਉਹ ਸਕੀਮਾਂ ਜਿਹੜੀਆਂ ਪੁੱਠੀਆਂ ਪੈਂਦੀਆਂ ਤਾਂ ਫਿਰ ਨਵੀਆਂ ਸਕੀਮਾਂ ਘੜੀਆਂ ਜਾਂਦੀਆਂ ਖੜੇ ਪੈਰ, ਤਾਂ ਕਿ ਉਹ ਜਿਹੜੀਆਂ ਪੁਰਾਣੀਆਂ ਸਕੀਮਾਂ ਉਹਨਾਂ ਦੇ ਨੁਕਸਾਨ ਤੋਂ ਜਾਂ ਉਹਨਾਂ ਦੇ ਡੈਮੇਜ ਤੋਂ ਬਚਿਆ ਜਾਵੇ। ਤਾਂ ਹੋ ਸਕਦਾ, ਪਰ ਇਹ ਜੋ ਵਿਪਨ ਰਾਵਤ ਕਹਿ ਰਹੇ ਨੇ, ਉਹਨਾਂ ਦੀ ਗੱਲ ਜਿਹੜੀ ਆ ਉਹ ਸੁੱਟੀ ਨਹੀਂ ਜਾ ਸਕਦੀ, ਕਿਉਂਕਿ ਉਹ ਫੌਜ ਦੇ ਮੁਖੀ ਆ, ਭਾਰਤ ਵਰਗੇ ਦੇਸ਼ ਦੇ ਫੌਜ ਦੇ ਮੁਖੀ ਆ। ਤਾਂ ਇਹ ਨਹੀਂ ਹੈ ਕਿ ਉਹਨਾਂ ਦੀ ਗੱਲ ਨੂੰ ਗੌਲਿਆ ਨਾ ਜਾਵੇ। ਤਾਂ ਉਹਨਾਂ ਨੇ ਇਹ ਚੇਤਾ ਦਿੱਤਾ ਕਿ ਕਦੇ ਵੀ LOC ਤੇ ਸਥਿਤੀ ਜਿਹੜੀ ਆ ਉਹ ਵਿਗੜ ਸਕਦੀ ਹੈ ਤੇ ਭਾਰਤੀ ਫੌਜ ਜਿਹੜੀ ਆ ਕਿਸੇ ਵੇਲੇ ਵੀ ਜਵਾਬੀ ਕਾਰਵਾਈ ਕਰ ਸਕਦੀ ਆ। ਤਾਂ ਅਜਿਹੇ ਵਕਤ ਤੇ ਬਿਆਨ ਆਇਆ ਜਦੋਂ ਪਾਕਿਸਤਾਨ ਵੱਲੋਂ LOC ਤੇ ਕੁਛ, ਤੁਹਾਨੂੰ ਪਤਾ ਹੀ, ਗੋਲੀਬਾਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਖੈਰ ਇਹ ਇੱਕ ਪੱਖ ਆ ਕਹਾਣੀ ਦਾ। ਦੂਸਰਾ ਇੱਕ ਹੋਰ ਵੀ ਪੱਖ ਆ ਕਿ ਅੱਜ ਇੱਕ ਪੰਜਾਬੀ ਮੁੰਡੇ ਦਾ ਸੰਸਕਾਰ ਹੋਇਆ ਵਾ, ਜਿਹੜਾ ਕਿ ਫੌਜ ਦੇ ਵਿੱਚ ਸੀ ਤੇ ਮਾਤਰ ਮੇਰੇ ਖਿਆਲ ਦੇ ਨਾਲ 20 ਕੁ ਸਾਲਾਂ ਦਾ ਹੀ ਸੀਗਾ। ਉਸ ਮੁੰਡੇ ਦੀ ਲਾਸ਼ ਪਹੁੰਚੀ ਆ। ਵੈਸੇ ਤੇ ਸਾਡੇ ਮੀਡੀਆ ਨੇ ਰੌਲਾ ਨਹੀਂ ਪਾਇਆ, ਨਹੀਂ ਤੇ ਆਮ ਤੌਰ ਤੇ ਅੱਗੇ ਰੌਲਾ ਪਾ ਦਿੰਦੇ ਆ, ਪਰ ਫਿਰ ਵੀ ਇੱਕਾ ਦੁੱਕਾ ਨਿਊਜ਼ ਪੋਰਟਲਾਂ ਨੇ ਖਬਰ ਦਿੱਤੀ ਆ ਕਿ ਉਸ ਮੁੰਡੇ ਦਾ ਸਿਰ ਨਹੀਂ ਆਇਆ, ਕੱਲੀ ਦੇਹ ਆਈ ਆ, ਕੱਲਾ ਧੜ ਆਇਆ, ਸਿਰ ਨਹੀਂ ਆਇਆ। ਤਾਂ ਬੈਟ ਦਾ ਇੱਕ ਹਮਲਾ ਹੋਇਆ, ਉਹ ਜ਼ਰੂਰ ਚਰਚਾ ਦੇ ਵਿੱਚ ਆਇਆ ਕਿ ਬੈਟ ਨੇ ਹਮਲਾ ਕੀਤਾ। ਬੈਟ ਤੁਹਾਨੂੰ ਪਤਾ ਹੀ ਆ, ਉਹਨਾਂ ਦੀ ਬਾਰਡਰ ਐਕਸ਼ਨ ਟੀਮ ਹੈ ਜਿਹੜੀ, ਕਿ ਬੈਟ ਨੇ ਹਮਲਾ ਕੀਤਾ। ਉਸ ਹਮਲੇ ਦੇ ਵਿੱਚ ਨੁਕਸਾਨ ਕੀ ਹੋਇਆ ਤੇ ਕਹਿ ਰਹੇ ਸੀਗੇ ਕਿ ਨਹੀਂ ਜੀ ਕੁਛ ਨਹੀਂ ਨੁਕਸਾਨ ਹੋਇਆ, ਅਸੀਂ ਜਵਾਬੀ ਹਮਲਾ ਕੀਤਾ, ਉਹ ਦੌੜ ਗਏ ਆ। ਪਰ ਜਿਹੜੀ ਇਹ ਖਬਰ ਆ ਰਹੀ ਆ ਕਿ ਮੁੰਡੇ ਦਾ ਸਿਰ ਨਹੀਂ ਆਇਆ, ਤਾਂ ਇਹਦਾ ਮਤਲਬ ਹੈ ਕਿ ਬੈਟ ਦਾ ਜਿਹੜਾ ਹਮਲਾ ਸੀਗਾ ਉਹ ਬਹੁਤ ਭਿਆਨਕ ਸਾਬਤ ਹੋਇਆ। ਤਾਂ ਹੁਣ ਸ਼ਾਇਦ ਜਿਹੜਾ ਵਿਪਨ ਰਾਵਤ ਦਾ ਬਿਆਨ ਆ ਉਹ ਅਸਿੱਧੇ ਰੂਪ ਦੇ ਵਿੱਚ ਸ਼ਾਇਦ ਇਸੇ ਘਟਨਾ ਤੋਂ ਬਾਅਦ ਆਇਆ। ਹੁਣ ਆਪਾਂ ਕਹਿ ਨਹੀਂ ਸਕਦੇ ਕਿ ਇਸੇ ਸੰਦਰਭ ਦੇ ਵਿੱਚ ਆਇਆ, ਪਰ ਲੱਗਦਾ ਇਹੋ ਆ ਕਿ ਸ਼ਾਇਦ ਕਿਤੇ ਨਾ ਕਿਤੇ ਫੌਜ ਮੁਖੀ ਗੁੱਸੇ ਦੇ ਵਿੱਚ ਆ, ਕਿਉਂਕਿ ਘਟਨਾ ਵੱਡੀ ਆ। ਵੈਸੇ ਆਮ ਤੌਰ ਤੇ ਬਹੁਤ ਵੱਡੀ ਘਟਨਾ ਬਣ ਜਾਂਦੀ ਆ, ਪਰ ਜਿਸ ਤਰ੍ਹਾਂ ਦਾ ਮਾਹੌਲ ਆ, ਮੇਰੇ ਖਿਆਲ ਦੇ ਨਾਲ ਇਸ ਘਟਨਾ ਨੂੰ ਜਾਂ ਤਾਂ ਗੌਲਿਆ ਨਹੀਂ ਜਾ ਰਿਹਾ ਜਾਂ ਜਾਣ ਬੁੱਝ ਕੇ ਛੱਡਿਆ ਜਾ ਰਿਹਾ। ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖਿਆ ਹੀ ਆ ਕਿ ਇੱਕ ਦੇ ਵੱਟੇ 10 ਸਿਰਾਂ ਦੀ ਗੱਲ ਨਾਲ ਦੇ ਨਾਲ ਚੱਲ ਪੈਂਦੀ ਆ। ਤਾਂ ਬਹਿਰਹਾਲ ਇਹ ਹੁਣ ਵੇਖਣਾ ਹੋਏਗਾ ਕਿ ਅੱਗੇ ਕਿਸ ਤਰ੍ਹਾਂ ਦੀਆਂ ਸਥਿਤੀਆਂ ਉੱਥੇ ਬਣਦੀਆਂ। ਪਰ ਜੋ ਵੀ ਹੈ ਇਸ ਵੇਲੇ ਮਾਹੌਲ ਵਾਕਿਆ ਉੱਥੇ LOC ਤੇ ਜਿਹੜਾ ਉਹ ਸਟ੍ਰੈਸ ਵਾਲਾ ਹੀ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਉਠਾ ਬੈਠਕ ਤੁਹਾਨੂੰ ਪਤਾ ਲਗਾਤਾਰ ਚੱਲਦੀ ਪਈ ਹੈ ਉਹਨਾਂ ਦੀ ਵੀ। ਔਰ ਦੂਜੀ ਗੱਲ ਇਹ ਹੈ ਕਿ NRC ਨੂੰ ਲੈ ਕੇ ਵੀ ਉੱਥੇ ਇੱਕ ਵੱਖਰੀ ਕਿਸਮ ਦਾ ਨੈਰੇਟਿਵ ਜਿਹੜਾ ਉਹ ਕ੍ਰੀਏਟ ਹੋ ਰਿਹਾ। ਜਿਵੇਂ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਾਊਥ ਏਸ਼ੀਆ ਦੇ ਵਿੱਚ ਸ਼ਰਨਾਰਥੀਆਂ ਦੀ ਇੱਕ ਬਹੁਤ ਵੱਡੀ ਸਮੱਸਿਆ ਪੈਦਾ ਹੋ ਜਾਏਗੀ। ਤਾਂ ਉਹ ਜਿਹੜੀ ਚੀਜ਼ ਉਹ ਰਲਦੀ ਆ। ਪਰ ਆਹ ਜਿਹੜੀ ਘਟਨਾ ਮੈਂ ਤੁਹਾਨੂੰ ਦੱਸੀ ਆ, ਸ਼ਾਇਦ ਇਹਦਾ ਵੀ ਕਿਤੇ ਨਾ ਕਿਤੇ ਇੱਕ ਕਾਰਨ ਜੁੜਦਾ ਹੈ ਇਸ ਨਾਲ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਢੀਂਡਸੇ ਨੇ ਵਿਖਾਇਆ ਹੁਣ ਦਮ ਦੇ ਕਾਲੀ ਵੀ ਹੋਏ ਨੇ ਚੁਕੰਨੇ। ਦੇਖੋ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆਪਣੀ ਰਿਹਾਇਸ਼ ਤੇ ਰੱਖੀ ਸੀਗੀ ਅੱਜ ਇੱਕ ਮਿਲਣੀ ਕਹਿ ਲਓ ਜਾਂ ਮਿੰਨੀ ਰੈਲੀ ਕਹਿ ਲਓ। ਇੱਕ ਬੱਸ ਹੁੰਦੀ, ਇੱਕ ਮਿੰਨੀ ਬੱਸ ਹੁੰਦੀ ਆ, ਤਾਂ ਉਹ ਇੱਕ ਤਰ੍ਹਾਂ ਨਾਲ ਮਿੰਨੀ ਰੈਲੀ ਆ, ਛੋਟੀ ਜਿਹੀ ਰੈਲੀ ਉਹਨਾਂ ਨੇ ਕਰ ਦਿੱਤੀ ਹੈ। ਤੇ ਉਸ ਤੋਂ ਬਾਅਦ ਬਾਗੋ ਬਾਗ ਹੋਏ ਸੀਗੇ। ਤੇ ਅਕਾਲੀ ਤੇ ਵੈਸੇ ਕਹਿੰਦੇ ਆ ਕਿ ਨਹੀਂ ਸਾਡੇ ਵੱਲੋਂ ਤੇ ਕੋਈ ਖਾਸ ਨਹੀਂ ਗਿਆ, ਮਤਲਬ ਕਿ ਸਾਡੇ 29 ਡੈਲੀਗੇਟਾਂ ਚੋਂ ਮਹਿਲ 4 ਹੀ ਗਏ ਆ, ਮਤਲਬ ਕੁਝ ਜ਼ਿਲ੍ਹੇ ਦੀ ਗੱਲ ਕਰਦੇ ਸੀਗੇ। ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਆ ਉਹਨਾਂ 13 ਚੋਂ 3 ਹੀ ਗਏ ਆ। ਉਹ ਵੈਸੇ ਉਹ ਕਹਿੰਦੇ ਨੇ ਨਾ 3 ਚੋਂ ਨਾ 13 ਚੋਂ, ਤੇ ਕਹਿੰਦੇ ਕਿ 13 ਚੋਂ 3 ਗਏ ਨੇ। ਤਾਂ ਖੈਰ 18 ਦਿਹਾਤੀ ਪ੍ਰਧਾਨਾਂ ਚੋਂ ਕਹਿੰਦੇ ਕਿ ਕੋਈ ਨਹੀਂ ਗਿਆ, ਪਰ ਇਕੱਠ ਉਹਨਾਂ ਨੇ ਅੱਛਾ ਖਾਸਾ ਕੀਤਾ ਹੋਇਆ ਸੀਗਾ। ਤਾਂ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਕੀਤੀਆਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਉਹ ਇਹ ਸੀਗੀਆਂ
ਕਿ ਵੀਰਵਾਰ ਨੂੰ ਸਾਡੀ ਜਿਹੜੀ ਆ ਬ੍ਰਹਮਪੁਰਾ ਹੋਰਾਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ। ਉਸ ਤੋਂ ਬਾਅਦ ਅਸੀਂ ਕਮੇਟੀਆਂ ਦਾ ਗਠਨ ਕਰਾਂਗੇ ਜੋ ਪਿੰਡ ਪਿੰਡ ਜਾ ਕੇ ਉਹਨਾਂ ਅਕਾਲੀਆਂ ਦੇ ਨਾਲ ਰਾਬਤਾ ਕਰਨਗੀਆਂ ਜਿਹੜੇ ਕਿ ਅਕਾਲੀ ਦਲ ਤੋਂ ਦੂਰ ਹੋ ਚੁੱਕੇ ਆ। ਤੇ ਨਾਲ ਉਹਨਾਂ ਨੇ ਇੱਕ ਗੱਲ ਜਿਹੜੀ ਆ ਉਹ ਫੇਰ ਪੱਕੇ ਪੈਰੀ ਆਖੀ ਆ ਕਿ ਪਰਮਿੰਦਰ ਸਿੰਘ ਢੀਂਡਸਾ ਮੇਰੇ ਤੋਂ ਬਿਨਾਂ ਕਹਾਂ ਜਾਊਗਾ, ਮੇਰੇ ਤੋਂ ਬਿਨਾਂ ਕਿੱਥੇ ਜਾਊਗਾ। ਤਾਂ ਇਹ ਜਿਹੜੀ ਗੱਲ ਆ ਉਹ ਬੜੀ ਦਿਲਚਸਪ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਤੱਕ ਇਹ ਕਹਿੰਦਾ ਕਿ ਨਹੀਂ ਪਰਮਿੰਦਰ ਸਿੰਘ ਢੀਂਡਸਾ ਸਾਡੇ ਨਾਲ ਆ। ਤੇ ਪਰਮਿੰਦਰ ਸਿੰਘ ਢੀਂਡਸਾ ਵੀ ਆ ਜਿਹੜਾ ਉਹ ਵਿੱਚ ਵਿਚਾਲੇ ਜੇ ਨਹੀਂ ਆ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੁਣ ਤੱਕ ਇਹੋ ਹੀ ਕਹਿੰਦਾ ਆ ਕਿ ਨਹੀਂ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਆ। ਜਦ ਕਿ ਸੁਖਦੇਵ ਸਿੰਘ ਢੀਂਡਸਾ ਵੀ ਕਹਿੰਦੇ ਕਿ ਮੈਂ ਅਕਾਲੀ ਦਲ ਨਹੀਂ ਛੱਡਣਾ। ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਕਿ ਤੂੰ ਛੱਡ, ਤੂੰ ਦੇ ਅਸਤੀਫਾ ਭਾਈ, ਤੂੰ ਪਾਰਟੀ ਦਾ ਬਹੁਤ ਸਾਰਾ ਨੁਕਸਾਨ ਕੀਤਾ। ਉਹ ਕਹਿੰਦੇ ਕਿ ਮੈਂ ਪਾਰਟੀ ਦੇ ਵਿੱਚ ਰਹੂੰਗਾ, ਪਾਰਟੀ ਦੇ ਵਿੱਚ ਰਹਿ ਕੇ ਵਿਰੋਧ ਕਰੂੰਗਾ, ਜਿਹਨੇ ਪਾਰਟੀ ਚੋਂ ਕੱਢਣਾ ਭਾਈ ਕੱਢ ਦੇਵੇ। ਤੇ ਪਰਮਿੰਦਰ ਸਿੰਘ ਢੀਂਡਸਾ ਬਾਰੇ ਕਿਹਾ ਕਿ ਭਾਈ ਜਿੱਥੇ ਮੈਂ ਖੜਾ ਪਰਮਿੰਦਰ ਸਿੰਘ ਢੀਂਡਸਾ ਉੱਥੇ ਹੀ ਆਊਗਾ ਔਰ ਉਹ ਕਹਿ ਚੁੱਕਾ ਕਿ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਹੀ ਰੁਕੂੰਗਾ। ਤਾਂ ਹੁਣ ਜਿਹੜੀ ਗੱਲ ਆ ਉਹ ਟਿਕ ਗਈ ਆ ਜਾ ਕੇ 21 ਦਸੰਬਰ ਤੇ, ਕਿਉਂਕਿ ਪਟਿਆਲੇ ਦੇ ਵਿੱਚ ਇੱਕ ਇਹਨਾਂ ਨੇ ਰੋਸ ਰੈਲੀ ਰੱਖੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਿਆਂ ਨੇ। ਤਾਂ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਅਬਜ਼ਰਵਰ ਆ, ਤਾਂ ਜੇ ਤੇ ਉੱਥੇ ਪਰਮਿੰਦਰ ਸਿੰਘ ਢੀਂਡਸਾ ਉੱਪਰ ਜਾਂਦਾ ਫਿਰ ਤੇ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਕਿਆਸਿਆਂ ਤੋਂ ਉਲਟ ਹੋਣਗੀਆਂ। ਤੇ ਜੇ ਉਹ ਨਹੀਂ ਜਾਂਦਾ ਤਾਂ ਫਿਰ ਸੁਖਦੇਵ ਸਿੰਘ ਢੀਂਡਸਾ ਜਾਨੀ ਉਹਨਾਂ ਦਾ ਜਿਹੜਾ ਪਿਤਾ ਉਹ ਫਿਰ ਸੱਚਾ ਹੈ। ਤਾਂ ਉਸ ਤੋਂ ਬਾਅਦ ਕੀ ਹੁੰਦਾ ਉਹ ਵੇਖਣਾ ਹੋਊਗਾ। ਪਰ ਦੱਸਦੇ ਆ ਕਿ ਜਿਹੜੀ ਅੱਜ ਦੀ ਇਕੱਤਰਤਾ ਸੀਗੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਹਲਚਲ ਜ਼ਰੂਰ ਹੋਈ ਆ। ਪਰ ਜੋ ਵੀ ਹੈ ਉਹ ਤੇ ਚਲੋ ਸਿਆਸਤ ਦੇ ਵਿੱਚ ਚੱਲਦੇ ਹੀ ਰਹਿੰਦੇ ਆ, ਨਫੇ ਨੁਕਸਾਨ। ਜਿਵੇਂ ਭਗਵੰਤ ਮਾਨ ਨੇ ਇੱਕ ਵਾਰੀ ਗਾਣਾ ਗਾਇਆ ਸੀ ਨਾ, ਘਾਟੇ ਵਾਧੇ ਚੱਲਦੇ ਹੀ ਰਹਿੰਦੇ, ਸਾਥੋਂ ਨਹੀਂ ਹੁਣ ਕਰਜ਼ੇ ਲੈਂਦੇ। ਉਹ ਤੇ ਸਿਆਸਤ ਦੇ ਵਿੱਚ ਚੱਲਦੇ ਰਹਿੰਦੇ ਆ ਘਾਟੇ ਵਾਧੇ। ਪਰ ਗੱਲ ਇਹ ਆ ਕਿ ਪ੍ਰਧਾਨ ਜੀ ਦੇ ਸਿਰ ਤੋਂ ਬਜ਼ੁਰਗਾਂ ਦਾ ਸਾਇਆ ਹੌਲੀ ਹੌਲੀ ਜਿਹੜਾ ਨਾ ਥੋੜਾ ਹਟਦਾ ਜਾ ਰਿਹਾ। ਮਤਲਬ ਕਿ ਬ੍ਰਹਮਪੁਰਾ ਉਹਨਾਂ ਦੇ ਪਿਤਾ ਜੀ ਆ ਜਿਹੜੇ ਪ੍ਰਕਾਸ਼ ਸਿੰਘ ਬਾਦਲ, ਉਹ ਵੀ ਥੋੜੇ ਜਿਹੇ ਹੁਣ ਜ਼ਿਆਦਾ ਸਿਆਸਤ ਤੋਂ ਪਾਸੇ ਹੀ ਰਹਿੰਦੇ ਆ। ਫਿਰ ਸੇਖਵਾਂ ਹੋਏ, ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਂਡਸਾ, ਮਤਲਬ ਕਿ ਬਜ਼ੁਰਗ ਜਿਹੜੇ ਆ ਨਾ ਉਹ ਥੋੜੇ ਜਿਹੇ ਪਰੇ ਹੋ ਰਹੇ ਆ ਪ੍ਰਧਾਨ ਕੋ। ਇਹ ਚਿੰਤਾ ਵਾਲੀ ਗੱਲ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਰਖਾਸਤ ਡੀਐਸਪੀ ਸੇਖੋਂ ਵੱਲੋਂ ਹਾਈਕੋਰਟ 'ਚ ਪਹੁੰਚ ਜਾਣ ਨੂੰ ਦੱਸਿਆ ਖਤਰਾ। ਹਾਂਜੀ ਬਿਲਕੁਲ, ਇਹ ਹਾਈਕੋਰਟ ਦੇ ਵਿੱਚ ਪਹੁੰਚੇ ਆ, ਜਾਨ ਨੂੰ ਖਤਰਾ ਦੱਸਿਆ। ਇਹ ਵਿਵਾਦ ਤੇ ਤੁਹਾਨੂੰ ਪਤਾ ਹੀ ਹੈ ਬਹੁਤ ਲੰਮਾ ਵਿਵਾਦ ਆ, ਬਹੁਤ ਚਿਰੋਕਾ ਵਿਵਾਦ ਚੱਲਦਾ ਪਿਆ। ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਹੁੰਦਾ ਸੀ ਸਥਾਨਕ ਸਰਕਾਰਾਂ ਦਾ ਮੰਤਰੀ, ਉਸ ਸਮੇਂ ਇਹ ਡਿਪਟੀ ਜਿਹੜਾ ਸੀਗਾ ਉਹ ਬਹੁਤ ਨਜ਼ਦੀਕੀ ਸੀਗਾ ਨਵਜੋਤ ਸਿੰਘ ਸਿੱਧੂ ਦਾ। ਤੇ ਵਿਜੀਲੈਂਸ ਦੀ ਇੱਕ ਜਾਂਚ ਪੜਤਾਲ ਜਿਹੜੀ ਆ ਡੀਐਸਪੀ ਨੂੰ ਸੌਂਪੀ ਗਈ ਸੀਗੀ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਦੋਂ ਚਰਚਾ ਦਾ ਵਿਸ਼ਾ ਬਣਿਆ ਜਦੋਂ ਇੱਕ ਰਿਪੋਰਟ ਜਿਹੜੀ ਆ ਉਹ ਆਸ਼ੂ ਦੇ ਉਲਟ ਆ ਗਈ। ਫਿਰ ਉਹ ਮੀਡੀਆ 'ਚ ਚਲੇ ਗਈ ਕਿ ਕਿਸ ਤਰ੍ਹਾਂ ਉਹ ਗ੍ਰੈਨ ਹੋਮਸ ਵਾਲੇ, ਮੈਨਰ ਹੋਮਸ ਵਾਲਿਆਂ ਨੂੰ ਕਿਵੇਂ ਫਾਇਦਾ ਦਿੱਤਾ ਗਿਆ, ਡਾਕੂਮੈਂਟਸ ਜਿਹੜੇ ਸੀਗੇ ਉਹ ਕਿਵੇਂ ਬਦਲੇ ਗਏ। ਉਹ ਇੱਕ ਤਰ੍ਹਾਂ ਨਾਲ ਸਕੈਮ ਸੀਗਾ ਜਿਹੜਾ ਨਿਕਲ ਆਇਆ। ਉਸ ਤੋਂ ਬਾਅਦ ਫਿਰ ਇੱਕ ਆਡੀਓ ਵਾਇਰਲ ਹੋ ਗਈ ਜਿਹਦੇ ਵਿੱਚ ਯੋਗਰਾਜ ਵਾਲੇ ਅੰਦਾਜ਼ ਦੇ ਵਿੱਚ ਆਸ਼ੂ ਡਾਇਲੋਗ ਮਾਰ ਰਿਹਾ ਕਥਿਤ ਤੌਰ ਤੇ, ਕਿਉਂਕਿ ਕਥਿਤ ਆਡੀਓ ਦੀ ਪੁਸ਼ਟੀ ਹਾਲੇ ਤੱਕ ਨਹੀਂ ਹੋਈ। ਤਾਂ ਉਸ ਤੋਂ ਬਾਅਦ ਫਿਰ ਇਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਡੀਐਸਪੀ ਨੂੰ, ਔਰ ਇਹ ਦੋਸ਼ ਲਾਇਆ ਜਾਂਦਾ ਕਿ ਇਹਨੇ ਆਸ਼ੂ ਨੂੰ ਭੱਦੇ ਮੈਸੇਜ ਕੀਤੇ ਆ, ਗਾਲੀ ਗਲੋਚ ਵਾਲੇ। ਉਸ ਤੋਂ ਬਾਅਦ ਫਿਰ ਇਹ ਜਿਹੜਾ ਡੀਐਸਪੀ ਆ ਫੇਸਬੁੱਕ ਤੇ ਗਾਹ ਪਾ ਦਿੰਦਾ, ਜਿਵੇਂ ਆਮ ਤੌਰ ਤੇ ਫੇਸਬੁੱਕ ਤੇ ਗਾਹ ਪਿਆ ਹੀ ਰਹਿੰਦਾ। ਤੇ ਦੂਜੇ ਪਾਸੇ ਫਿਰ ਹੋਇਆ ਕੀ ਆ ਕਿ ਇਹਦੇ ਗਨਮੈਨ ਵੀ ਵਾਪਸ ਲੈ ਲਏ ਗਏ। ਹੁਣ ਇਹ ਚਲੇ ਗਿਆ ਹਾਈ ਕੋਰਟ ਦੇ ਵਿੱਚ। ਇਹਨੇ ਆਸ਼ੂ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ, ਨਾਲੇ ਕਿਹਾ ਕਿ ਮੇਰੇ ਸਾਰੇ ਗਨਮੈਨ ਵਾਪਸ ਲੈ ਲਏ ਗਏ ਆ, ਇੱਕ ਰਹਿ ਗਿਆ, ਇੱਕ ਵੀ ਲੈ ਲਓ ਕਿਉਂਕਿ ਮੇਰੀ ਜਾਨ ਨੂੰ ਖਤਰਾ। ਸੋ ਇਸ ਤਰ੍ਹਾਂ ਦੀਆਂ ਦੋ ਪਟੀਸ਼ਨਾਂ ਜਿਹੜੀਆਂ ਉਹ ਇਸ ਡੀਐਸਪੀ ਵੱਲੋਂ ਪਾਈਆਂ ਗਈਆਂ। ਹੁਣ ਮੇਰੇ ਖਿਆਲ ਦੇ ਨਾਲ ਡੀਐਸਪੀ ਨੂੰ ਉੱਥੇ ਸਾਰਾ ਕੁਛ ਰੱਖ ਦੇਣਾ ਚਾਹੀਦਾ, ਐਵੇਂ ਫੇਸਬੁੱਕ ਤੇ ਚਤੋ ਪੈਰ ਉੱਥੇ ਸਾਰਾ ਕੁਛ ਕਰੀ ਜਾਣਾ। ਉਹਦੇ ਨਾਲ ਹੁਣ ਚੰਗਾ ਕਿ ਤੁਹਾਡੇ ਕੋਲ ਬਹੁਤ ਵੱਡਾ ਮੰਚ ਆ ਜਿੱਥੇ ਤੁਹਾਡੀ ਸੁਣਵਾਈ ਹੋ ਸਕਦੀ ਆ। ਦੱਸਣਾ ਚਾਹੀਦਾ ਉੱਥੇ ਹਾਈ ਕੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਸਬੂਤਾਂ ਸਹਿਤ ਪੇਸ਼ ਕਰਕੇ ਕਿ ਮੇਰੇ ਨਾਲ ਆ ਹੋਇਆ ਔਰ ਇਹਨਾਂ ਨੇ ਆਹ ਕੁਛ ਕੀਤਾ, ਕਿਉਂਕਿ ਸਰਕਾਰ ਨੇ ਕਦੇ ਵੀ ਮੰਤਰੀ ਦੇ ਉਲਟ ਨਹੀਂ ਜਾਣਾ ਹੁੰਦਾ, ਇਹ ਸਭ ਨੂੰ ਪਤਾ ਹੀ ਆ। ਤਾਂ ਹੁਣ ਡੀਐਸਪੀ ਕੋਲ ਇਹ ਮੌਕਾ ਕਿ ਉੱਥੇ ਜਾ ਕੇ ਸਾਰੀ ਉਹ ਜਿਹੜੀ ਪੋਟੜੀ ਬੰਨੀ ਫਿਰਦਾ ਖੋਲ ਦੇਵੇ। ਉਹਦੇ ਵਿੱਚੋਂ ਜੋ ਸੱਪ ਨਿਕਲਦਾ ਫਿਰ ਪਤਾ ਲੱਗ ਜਾਊਗਾ ਕਿ ਉਹਦੇ ਪੱਲੇ ਕੀ ਆ। ਉਹ ਤੇ ਵੈਸੇ ਕਹਿੰਦਾ ਮੇਰੇ ਕੋਲ ਸਬੂਤ ਬਹੁਤ ਪਿਆ। ਆਸ਼ੂ ਕਹਿੰਦਾ ਕਿ ਇਹਦੇ ਖਿਲਾਫ ਮੁਕੱਦਮੇ ਦਰਜ ਹੋਏ, ਕਹਿੰਦਾ ਕਿ ਕਈਆਂ ਦੇ ਖਿਲਾਫ ਮੁਕੱਦਮੇ ਦਰਜ ਹੁੰਦੇ, ਮੇਰੇ ਖਿਲਾਫ ਵੀ ਵਾਧੂ ਮੁਕੱਦਮੇ ਦਰਜ ਹੋਏ ਆ, ਉਹ ਸਾਰਿਆਂ 'ਚ ਮੈਂ ਬਰੀ ਆ, ਸਾਰਿਆਂ 'ਚ ਮੈਨੂੰ ਕਲੀਨ ਚਿੱਟ ਮਿਲੀ ਆ। ਪਰ ਉਹ ਇੱਕ ਚੀਜ਼ ਦਾ ਜਵਾਬ ਮੰਗਦਾ, ਉਹ ਕਹਿੰਦਾ ਕਿ ਜਿਹੜਾ
ਅੱਤਵਾਦ ਦੇ ਦੌਰ ਦੇ ਵਿੱਚ ਤੇਰੇ ਤੇ ਪਰਚਾ ਦਰਜ ਹੋਇਆ ਸੀਗਾ, ਉਹਦੇ ਬਾਰੇ ਦੱਸ। ਸੋ ਉਹਦੇ ਬਾਰੇ ਆਸ਼ੂ ਹੈ ਜਿਹੜਾ ਹਾਲ ਦੀ ਘੜੀ ਚੁੱਕਿਆ। ਸੋ ਦੇਖਦੇ ਹਾਂ ਅੱਗੇ ਕੀ ਬਣਦਾ। ਬੜਾ ਦਿਲਚਸਪ ਜਿਹਾ ਮੈਚ ਹੈ ਇਹਨਾਂ ਦਾ। ਵੈਸੇ ਮੈਚ ਇਹਨਾਂ ਦੇ ਚੰਗੇ ਫਸੇ ਪਏ ਕਾਂਗਰਸੀਆਂ ਦੇ। ਇੱਕ ਤਹਿਸੀਲਦਾਰ ਦੇ ਨਾਲ ਇਹਨਾਂ ਦਾ ਵਿਧਾਇਕ ਆਡਾ ਲਾ ਕੇ ਬੈਠਾ, ਉਹਨੇ ਮਸਾ ਉਹਦੀ ਬਦਲੀ ਕਰਵਾਈ ਆ। ਤਾਂ ਇਸ ਤਰ੍ਹਾਂ ਇਹਨਾਂ ਦੇ ਸਿੰਘ ਜਿਹੜੇ ਫਸੀ ਰਹਿੰਦੇ ਆ। ਪਰ ਇਹ DSP ਦਾ ਤੇ ਮੰਤਰੀ ਦਾ ਵਿਵਾਦ ਹੈ ਜਿਹੜਾ, ਉਹ ਹਾਈ ਕੋਰਟ ਤੱਕ ਅੱਪੜ ਗਿਆ, ਜਿਹਦੀ ਸ਼ਾਇਦ ਉਮੀਦ ਕਿਸੇ ਨੂੰ ਨਹੀਂ ਸੀਗੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਜਿਹੜਾ ਮਨਿੰਦਰਜੀਤ ਬਿੱਟਾ ਆ ਉਹਦੇ ਹੀ ਰੁਕਵਾਈ ਹੈ ਦਵਿੰਦਰਪਾਲ ਭੁੱਲਰ ਹੋਣਾ ਦੀ ਰਿਹਾਈ। ਇਹ ਨਹੀਂ ਕੋਈ ਸਾਰੀ ਜ਼ਿੰਦਗੀ 'ਚ ਚੱਜ ਦਾ ਕੰਮ ਕਰੇਗਾ ਮੇਰੇ ਖਿਆਲ ਦੇ ਨਾਲ। ਆਪਣੀ ਟੁੱਕੜ ਰੋਟੀ ਚਲਾਉਣ ਵਾਸਤੇ ਜਿਸ ਤਰ੍ਹਾਂ ਚੱਲਦਾ ਹੈ ਨਾ ਅਖੌਤੀ ਰਾਸ਼ਟਰਵਾਦੀ ਆਦਮੀ, ਮੇਰੇ ਖਿਆਲ ਦੇ ਨਾਲ ਇਹ ਮਨਿੰਦਰਜੀਤ ਸਿੰਘ ਬਿੱਟਾ ਜਿਹੜਾ ਉਹ ਆਪਣੇ ਆਪ ਤੋਂ ਮਜਬੂਰ ਹੈ, ਉਹਨੇ ਇਸ ਤਰ੍ਹਾਂ ਦਾ ਵਿਰੋਧ ਕਰਨ ਔਰ ਇਹਦੀ ਸੰਭਾਵਨਾ ਵੀ ਸੀ, ਕਿਉਂਕਿ ਉਹਨੇ ਪਹਿਲੇ ਦਿਨ ਹੀ ਆਖਿਆ ਸੀਗਾ ਕਿ ਮੈਂ ਇਸ ਚੀਜ਼ ਦੇ ਉਲਟ ਕੋਰਟ ਦੇ ਵਿੱਚ ਜਾਊਂਗਾ। ਤਾਂ ਹੁਣ ਉਹ ਚਲੇ ਗਿਆ ਤੇ ਮੇਰੇ ਖਿਆਲ ਦੇ ਨਾਲ ਜਿਹੜੀ ਇਹ ਅਪੀਲ ਸੀਗੀ ਭੁੱਲਰ ਦੀ, ਉਹ ਜਿਹਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਵੱਡੀ ਰਿਲੀਫ ਮਿਲੀ ਸੀਗੀ, ਮਤਲਬ ਕਿ ਫਾਂਸੀ ਦੀ ਸਜ਼ਾ ਟੁੱਟ ਕੇ ਉਮਰ ਕੈਦ ਹੋਈ, ਉਮਰ ਕੈਦ ਤੋਂ ਬਾਅਦ ਫਿਰ ਰਿਹਾਈ ਦਾ ਰਸਤਾ ਖੁੱਲ ਗਿਆ। ਤਾਂ ਉਹ ਇੱਕ ਵਾਰੀ ਤੇ ਕਹਿ ਸਕਦੇ ਹਾਂ ਕਿ ਰੁਕ ਗਈ ਆ, ਸਟੇ ਹੋ ਗਈ ਆ। ਤਾਂ ਹੁਣ ਬੈਂਚ ਆ ਸੁਪਰੀਮ ਕੋਰਟ ਦੀ, ਉਹ ਕਹਿੰਦੀ ਹੈ ਕਿ ਸਥਿਤੀ ਜਿਹੜੀ ਆ ਜਿਉਂ ਦੀ ਤਿਉਂ ਰੱਖੋ। ਤਾਂ ਇਹਦਾ ਮਤਲਬ ਹੈ ਕਿ ਰਿਹਾਈ ਜਿਹੜੀ ਆ ਉਹ ਲਟਕ ਗਈ ਆ। ਤੇ ਜਦੋਂ ਤੁਹਾਨੂੰ ਪਤਾ ਮਾਮਲਾ ਲਟਕਾ ਦਾ ਸ਼ਿਕਾਰ ਹੋ ਜਾਵੇ, ਉਦੋਂ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਤਲ ਪੁਤਲ ਹੋ ਜਾਂਦੀਆਂ, ਜੋ ਸੋਚੀਆਂ ਹੁੰਦੀਆਂ ਵਿਚਾਰੀਆਂ ਹੁੰਦੀਆਂ। ਪਰ ਮੇਰੇ ਖਿਆਲ ਦੇ ਨਾਲ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਅਜਿਹਾ ਮਾਮਲਾ ਹੈ ਜਿਹਦੇ ਵਿੱਚ ਜੇ ਤੁਸੀਂ ਦੇਖੋਗੇ ਇਸ ਕੇਸ ਦਾ, ਕਿਉਂਕਿ ਮੈਂ ਇੱਕ ਅਖਬਾਰ ਲਈ ਕੰਮ ਕਰਦਾ ਸੀਗਾ ਉਸ ਟਾਈਮ, ਬਹੁਤ ਕੁਛ ਇਸ ਮਾਮਲੇ 'ਚ ਜਾਣਨ ਨੂੰ ਮਿਲਿਆ। ਤਾਂ ਜੇ ਤੁਸੀਂ ਉਸ ਮਾਮਲੇ ਨੂੰ ਸਮਝੋਗੇ, ਦੇਖੋ ਮਨਿੰਦਰਜੀਤ ਸਿੰਘ ਬਿੱਟਾ ਤਾਂ ਕਹਿੰਦਾ ਕਿ ਮੈਨੂੰ ਇਹ ਮਾਰਦੇ ਲੱਗੇ ਸੀਗੇ, ਇੰਨੇ ਬੰਦਿਆਂ ਦੀ ਜਾਨ ਗਈ, ਉਹ ਇੱਕ ਵੱਖਰਾ ਵਿਸ਼ਾ, ਜਿਸ ਕਿਸੇ ਦੀ ਵੀ ਜਾਨ ਗਈ ਮਾੜੀ ਗੱਲ ਆ। ਪਰ ਜਿਸ ਕੇਸ ਤੇ ਤੁਸੀਂ ਕਾਨੂੰਨੀ ਪਹਿਲੂ ਵੇਖੋਗੇ, ਕਿਉਂਕਿ ਆਪਣੇ ਕੋਲ ਸਮਾਂ ਸੀਮਤ ਆ, ਮੈਂ ਤੁਹਾਨੂੰ ਸੰਖੇਪ 'ਚ 2-3 ਚੀਜ਼ਾਂ ਦੱਸ ਦਿੰਦਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪ੍ਰੋਫੈਸਰ ਭੁੱਲਰ ਦਾ ਕੇਸ ਜਿਹੜਾ ਸੀ ਉਹ ਕਿਸ ਤਰ੍ਹਾਂ ਹੋਇਆ। ਮਤਲਬ ਇੱਕ ਤੇ ਇਹ ਆ ਕਿ ਜਿਹੜੀ ਫਾਂਸੀ ਹੋਈ ਸੀ ਉਹ 3 ਜੱਜ ਸਹਿਮਤ ਨਹੀਂ ਸਨ, ਉਹਦੇ ਤੇ 2 ਸਹਿਮਤ ਸੀ, ਇੱਕ ਉਲਟ ਸੀਗਾ। ਤੇ ਫਾਂਸੀ ਹਮੇਸ਼ਾ ਜਿਹੜੀ ਆ ਉਹ ਉਹਨਾਂ ਕੇਸਾਂ ਦੇ ਵਿੱਚ ਹੁੰਦੀ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਰੇਅਰੈਸਟ ਆਫ ਦਾ ਰੇਅਰ ਕੇਸ ਆ ਜੀ। ਤਾਂ ਜਿਹਦੇ ਵਿੱਚ ਇੱਕ ਜੱਜ ਹੀ ਉਲਟ ਆ, ਉਹ ਰੇਅਰੈਸਟ ਆਫ ਦਾ ਰੇਅਰ ਕੇਸ ਕਿੱਦਾਂ ਬਣਦਾ? ਸਭ ਤੋਂ ਵੱਡਾ ਸਵਾਲ ਇਹ ਆ। ਦੂਜੀ ਚੀਜ਼ ਇਹ ਆ ਕਿ ਦੇਖੋ ਇਸ ਮਾਮਲੇ ਦੇ ਵਿੱਚ ਦਇਆ ਸਿੰਘ ਲਾਹੌਰੀਏ ਤੇ ਵੀ ਕੇਸ ਸੀਗਾ, ਫਿਰ ਮੇਰੇ ਖਿਆਲ ਦੇ ਨਾਲ ਪੱਪ ਤੇ ਵੀ ਕੇਸ ਸੀਗਾ, ਉਹ ਬਰੀ ਹੋ ਗਏ। ਸਜ਼ਾ ਹੋਈ 120(b) ਦੇ ਵਿੱਚ। ਤੇ 120(b) ਦਾ ਜਿਹੜੀ ਆਪਾਂ ਪਰਿਭਾਸ਼ਾ ਵੇਖੀਏ, ਉਹ ਇੱਕ ਐਸੀ ਪਰਿਭਾਸ਼ਾ ਹੈ ਜਿਹਦੇ ਵਿੱਚ 2 ਤੋਂ ਵੱਧ ਬੰਦਿਆਂ ਤੇ ਮਤਲਬ ਕਿ ਸਾਬਤ ਹੋਣ ਤਾਂ ਦੋਸ਼ੀ ਠਹਿਰਾਇਆ ਜਾਂਦਾ ਬੰਦਾ। ਕਿ ਸਾਜ਼ਿਸ਼, ਬੰਦਾ ਹੁਣ ਇਕੱਲਾ ਥੋੜੀ ਸਾਜ਼ਿਸ਼ ਕਿਸੇ ਨਾਲ ਕਰ ਦੂਗਾ। ਤਾਂ ਉਹ 2 ਬਰੀ ਹੋ ਗਏ, ਇਕੱਲੇ ਬੰਦੇ ਨੂੰ 120(b) ਦੇ ਵਿੱਚ ਸਜ਼ਾ ਦਿੱਤੀ ਜਾਂਦੀ ਹੈ। ਫਿਰ ਤੀਜੀ ਗੱਲ ਇਹ ਹੈ ਕਿ ਟਾਡਾ ਦੇ ਤਹਿਤ ਉਸ ਤਰ੍ਹਾਂ ਤੇ ਦੇਖੋ ਇਕਬਾਲੀਆ ਬਿਆਨ ਹੈ ਜਿਹੜਾ, ਉਹ ਮੰਨਿਆ ਨਹੀਂ ਜਾਂਦਾ। ਕੋਰਟ ਦੇ ਵਿੱਚ ਜਾ ਕੇ ਹਰੇਕ ਮੁਲਜ਼ਮ ਮੁੱਕਰ ਜਾਂਦਾ ਕਿ ਜੀ ਪੁਲਿਸ ਨੇ ਡਾਂਗ ਦੇ ਜ਼ੋਰ ਤੇ ਮੇਰਾ ਇਕਬਾਲੀਆ ਬਿਆਨ ਲਿਆ ਵਾ। ਪਰ ਜਿਹੜਾ ਟਾਡਾ ਦਾ ਕਾਨੂੰਨ ਆ, ਇਹਦੇ ਵਿੱਚ ਇਹ ਪ੍ਰਬੰਧ ਆ ਕਿ ਜਦੋਂ ਕੋਈ ਬੰਦਾ ਸਵੈ ਇੱਛਾ ਦੇ ਨਾਲ ਇਹ ਦਿੰਦਾ ਵਾ ਇਕਬਾਲੀਆ ਬਿਆਨ, ਤਾਂ SP ਰੈਂਕ ਜਾਂ ਇਹ ਤੋਂ ਉੱਤਰਲਾ ਕੋਈ ਉਤਲਾ ਅਧਿਕਾਰੀ ਉਹ ਉੱਥੇ ਕੋਲ ਮੌਜੂਦ ਹੋਣਾ ਚਾਹੀਦਾ। ਪਰ ਉਹ ਜਿਹੜਾ ਬਿਆਨ ਆ ਉਹ ਅਦਾਲਤ ਦੇ ਵਿੱਚ ਜਾ ਕੇ ਸਟੈਂਡ ਕਰਦਾ ਹੈ, ਮਤਲਬ ਕਿ ਮੰਨਿਆ ਜਾਂਦਾ ਹੈ ਇਕਬਾਲੀਆ ਬਿਆਨ। ਜਿੱਦਾਂ ਦੂਸਰੇ ਕੇਸਾਂ ਦੇ ਵਿੱਚ ਆਮ ਫੌਜਦਾਰੀ ਕੇਸ ਜਿਹੜੇ ਹੁੰਦੇ ਆ, ਉਹਨਾਂ ਦੇ ਵਿੱਚ ਉਹ ਇਕਬਾਲੀਆ ਬਿਆਨ ਜਿਹੜਾ ਅਦਾਲਤ 'ਚ ਕੋਈ ਅਹਿਮੀਅਤ ਨਹੀਂ ਰੱਖਦਾ, ਪਰ ਇਸ ਮਾਮਲੇ 'ਚ ਰੱਖਦਾ। ਪਰ ਜਿਹੜਾ ਇਹ ਇਕਬਾਲੀਆ ਬਿਆਨ ਸੀਗਾ ਜਿਹਦੀ ਬਿਨਾਂ ਤੇ ਸਾਰਾ ਕੁਛ ਕੀਤਾ ਗਿਆ, ਉਹ ਇਕਬਾਲੀਆ ਬਿਆਨ ਵੀ ਠੀਕ ਢੰਗ ਦੇ ਨਾਲ, ਜੇ ਤਕਨੀਕੀ ਤੌਰ ਤੇ ਵੇਖੀਏ, ਕਿਉਂਕਿ ਬਹੁਤ ਲੰਮੀਆਂ ਚੌੜੀਆਂ ਗੱਲਾਂ ਨੇ, ਤਕਨੀਕੀ ਤੌਰ ਤੇ ਵੇਖੀਏ ਤਾਂ ਉਹ ਇਕਬਾਲੀਆ ਦਾ ਬਿਆਨ ਵੀ ਜਿਹੜਾ ਨਾ ਉਹ ਵੀ ਸ਼ੱਕੀ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੇ ਦੇਖੀਏ ਤਾਂ ਲੱਗਦਾ ਇਹੋ ਕਿ ਬਹੁਤ ਦੇਰ ਕੀਤੀ ਹੈ। ਦੇਰ ਦੇ ਬਾਅਦ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਰਸਤਾ ਖੁੱਲਿਆ ਸੀ, ਪਰ ਫੇਰ ਬੰਦ ਹੋ ਗਿਆ। ਚਲੋ ਮਨਿੰਦਰਜੀਤ ਸਿੰਘ ਬਿੱਟਾ ਦਾ ਆਪਣਾ ਅਧਿਕਾਰ ਆ, ਉਹਦੀ ਆਪਣੀ ਮਰਜ਼ੀ ਆ, ਪਰ ਮੇਰੇ ਖਿਆਲ ਦੇ ਨਾਲ ਉਹਦਾ ਇਹ ਸਟੈਂਡ ਹੈ ਜਿਹੜਾ ਉਹਦੀ ਮਜਬੂਰੀ ਜ਼ਿਆਦਾ, ਕਿਉਂਕਿ ਜੇ ਉਹ ਛੱਡਦਾ ਨਾ ਫਿਰ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਬੰਦੇ ਦਾ ਕੋਈ ਨਾ ਕੋਈ ਵਸੀਲਾ ਜ਼ਰੂਰ ਹੁੰਦਾ। ਜੇ ਵਸੀਲਾ ਟੁੱਟਦਾ ਤੇ ਦੁੱਖ ਤੇ ਜ਼ਰੂਰ ਲੱਗਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਪਿੰਡ ਘਲੋਟੀ ਤੇ ਮੌਤ ਤਾਂ ਖੈਰ 25 ਲੋਕਾਂ ਦੀ ਜਿਹੜੀ ਮੌਤ ਦੇ ਮਗਰੋਂ ਹੁਣ ਉੱਥੇ ਦਹਿਸ਼ਤ।
ਹਾਂ ਦੇਖੋ, ਇਹ ਜਿਹੜਾ ਪਿੰਡ ਆ ਤੇ ਬਹੁਤ ਮੈਂ ਕਹੂੰਗਾ ਕਿ ਕਹਿਰ ਦਾ ਸ਼ਿਕਾਰ ਹੈ। ਜਿੱਦਾਂ ਤੁਸੀਂ ਦੱਸਿਆ ਕਿ ਪਿਛਲੇ 2 ਮਹੀਨਿਆਂ 'ਚ 2 ਦਰਜਨ ਤੋਂ ਵੱਧ ਲੋਕ ਮਰ ਗਏ ਆ, ਤੇ ਹੁਣ ਸਿਹਤ ਵਿਭਾਗ ਜਾਗ ਗਿਆ। ਲੱਗਦਾ ਇਹੋ ਕਿ ਸਿਹਤ ਵਿਭਾਗ, ਜੋ ਵਿਭਾਗ ਨੂੰ ਨੀਂਦ ਦੀਆਂ ਗੋਲੀਆਂ ਮਿਲਦੀਆਂ, ਕੰਪੋਜ਼ ਦੀਆਂ ਗੋਲੀਆਂ ਮਿਲਦੀਆਂ, ਉਹ ਘੋਲ ਕੇ ਤੇ ਖਾ ਕੇ ਪੀ ਕੇ ਸੌਂ ਗਿਆ। ਹੁਣ ਉੱਠਿਆ ਵਾ, ਉਹ ਵੀ ਉਦੋਂ ਜਦੋਂ ਦੱਸਦੇ ਆ ਕਿ ਕੋਈ ਚਿੱਠੀ ਲਿਖੀ ਗਈ ਆ, ਸਰਕਾਰੀ ਸਕੂਲ ਵੱਲੋਂ ਚਿੱਠੀ ਲਿਖੀ ਗਈ ਆ, ਉਸ ਤੋਂ ਬਾਅਦ ਵਿਭਾਗ ਆ ਜਿਹੜਾ ਜਾਗਦਾ। ਤਾਂ ਇਸ ਤੋਂ ਬਾਅਦ ਸਿਹਤ ਵਿਭਾਗ ਜਿਹੜਾ ਹੁਣ ਪੁਸ਼ਟੀ ਕਰਦਾ ਕਿ ਜੀ 18 ਮੌਤਾਂ ਤੇ ਵੱਖ-ਵੱਖ ਕਾਰਨਾਂ ਕਰਕੇ ਹੋਈਆਂ। ਇਹਨਾਂ ਦੇ ਵਿੱਚ ਦੱਸਦੇ ਆ ਕਿ 3 ਮਹੀਨੇ ਤੋਂ ਲੈ ਕੇ 65 ਸਾਲ ਤੱਕ ਦੇ ਬਜ਼ੁਰਗ ਵੀ ਸ਼ਾਮਲ ਹੈ। 3 ਸਾਲ ਦੇ ਬੱਚਾ, 3 ਮਹੀਨੇ ਦੇ ਬੱਚੇ ਤੋਂ ਲੈ ਕੇ। ਤਾਂ ਕੁਛ ਦੀ ਮੌਤ ਦੱਸਦੇ ਆ ਕਿ ਡੇਂਗੂ ਕਰਕੇ ਹੋਈ ਆ, ਤੇ ਕੁਛ ਦੀ ਮੌਤ ਜਿਹੜੀ ਆ ਉਹ ਹਾਲੇ ਵੀ ਇੱਕ ਬੁਝਾਰਤ ਆ। ਸੋ ਇਸ ਤਰ੍ਹਾਂ ਦਾ ਇੱਕ ਮਾਹੌਲ ਆ, ਤੇ ਦਹਿਸ਼ਤ ਵਾਲਾ ਮਾਹੌਲ ਆ ਕਿ 2 ਮਹੀਨਿਆਂ ਦੇ ਅੰਦਰ ਅੰਦਰ ਇੱਕੋ ਪਿੰਡ ਦੇ ਵਿੱਚ 25 ਮੌਤਾਂ ਹੋ ਜਾਂਦੀਆਂ। ਤਾਂ ਇਹ ਇੱਕ ਸਾਡੇ ਸਿਸਟਮ ਦੀ ਬੇਹੱਦ ਮੈਂ ਕਹੂੰਗਾ ਕਿ ਤੰਦੀ ਬਣ ਗਈ ਆ ਕਿ ਇੰਨੀਆਂ ਮੌਤਾਂ ਹੋ ਗਈਆਂ, ਜਿਹਦੇ ਸਿੱਧੇ ਤੌਰ ਤੇ ਰੀਜ਼ਨ, ਜਿਹੜੇ ਕਾਰਨ ਆ ਜਿਹੜੇ ਕੁਛ ਹੋਰ ਨਜ਼ਰ ਆ ਰਹੇ, ਸਿਹਤ ਨਾਲ ਜੁੜੇ ਹੀ ਨਜ਼ਰ ਆ ਰਹੇ, ਜਿਸ ਤਰ੍ਹਾਂ ਦੱਸਿਆ ਜਾ ਰਿਹਾ, ਦਾਅਵਾ ਕੀਤਾ ਜਾ ਰਿਹਾ। ਔਰ ਖੁਦ ਇਹ ਆਪ ਵੀ ਹੁਣ ਪੁਸ਼ਟੀ ਕਰਨ ਡਿਆ ਜੀ, ਅਤੇ ਡੇਂਗੂ ਦਾ ਲਾਰਵਾ ਜਿਹੜਾ ਲਗਾਤਾਰ ਮਿਲ ਰਿਹਾ। ਤਾਂ ਮਤਲਬ ਇਹ ਆ ਕਿ ਕਿਸੇ ਨੂੰ ਕੰਨੋ ਕੰਨੀ ਕੋਈ ਖਬਰ ਹੀ ਨਹੀਂ ਹੋ ਰਹੀ ਕਿ ਇੱਕ ਪਿੰਡ ਦੇ ਵਿੱਚ ਸਿਵੇ ਇੰਨੇ ਜ਼ਿਆਦਾ ਬਲਦੇ ਪਏ ਆ। ਤੇ ਇਹ ਸਾਡਾ ਹਾਲ ਆ, ਇਹ ਸਾਡਾ ਆਲਮ ਆ ਇਸ ਵੇਲੇ ਕਿ ਇੱਕ ਪਿੰਡ ਦੇ ਵਿੱਚ ਇੰਨੀਆਂ ਅੱਖੀਆਂ ਉੱਠ ਜਾਂਦੀਆਂ। ਔਰ ਕਾਹਦੇ ਕਰਕੇ? ਸਿਰਫ ਤੇ ਸਿਰਫ ਸਿਹਤ ਵਿਵਸਥਾ ਕਰਕੇ, ਕਿਉਂਕਿ ਸਾਡੀ ਸਿਹਤ ਵਿਵਸਥਾ ਜਿਹੜੀ ਆ ਉਹ ਖਸਤਾ ਹਾਲ ਹੈ, ਮੰਦਾ ਹਾਲ ਆ। ਤਾਂ ਖੈਰ ਦੇਖਦੇ ਆ ਹੁਣ ਇਹ ਕੀ ਕਰਦੇ ਆ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਦੇਖੋ ਹਰੇਕ ਸਾਲ ਦਾ ਹੀ ਇਹ ਆ, ਕਦੇ ਡੇਂਗੂ ਹੋ ਜਾਂਦਾ, ਕਦੇ ਕੋਈ ਹੋਰ ਵਾਇਰਲ ਆ ਜਾਂਦਾ, ਕਦੇ ਕੋਈ ਆ ਜਾਂਦਾ, ਕਦੇ ਕੋਈ ਆ ਜਾਂਦਾ। ਇਹ ਹਰੇਕ ਸਾਲ ਦਾ ਹੀ ਆ, ਹਰੇਕ ਸਾਲ ਇਸ ਤਰ੍ਹਾਂ ਹੀ ਹੁੰਦਾ। ਕਦੇ ਸਵਾਈਨ ਫਲੂ ਆ ਜਾਂਦਾ। ਮੈਂ ਤੇ ਜਦੋਂ ਵੇਖਣਾ ਕੋਈ ਨਾ ਕੋਈ ਨਵੀਂ ਬਿਮਾਰੀ ਆ ਜਾਂਦੀ ਤਾਂ ਕਈ ਸਾਲਾਂ ਤੱਕ ਹੀ ਤਬਾਹੀ ਕਰੀ ਜਾਂਦੀ ਆ, ਉਹਦੀ ਰੋਕਥਾਮ ਨਹੀਂ ਹੁੰਦੀ। ਰੋਕਥਾਮ ਦੇ ਨਾਂ ਤੇ ਸਿਰਫ ਪ੍ਰੈਸ ਨੋਟ ਛਪੀ ਜਾਂਦੇ ਅਖਬਾਰਾਂ ਦੇ ਵਿੱਚ ਕਿ ਲਓ ਜੀ ਐਤਕੀ ਤਿਆਰੀਆਂ ਜਿਹੜੀਆਂ ਸਾਡੀਆਂ ਫੁੱਲ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਰਜਨਾਂ ਸਰਪੰਚਾਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਲਿਆ ਹੁਣ ਨਿਸ਼ਾਨੇ ਤੇ। ਦੇਖੋ, ਸਰਕਾਰ ਨੂੰ ਨਿਸ਼ਾਨੇ ਤੇ ਲਿਆ ਇਹਨਾਂ ਨੇ, ਔਰ ਐਸਾ ਨਿਸ਼ਾਨਾ ਬਿੰਨਿਆ ਕਿ ਮੇਰੇ ਖਿਆਲ ਦੇ ਨਾਲ ਜਿਹੜੇ ਨਿਸ਼ਾਨੇ ਇਹਨਾਂ ਨੇ ਰੱਖੇ ਸੀਗੇ ਉਹ ਸਾਫ਼ ਹੈ ਕਿ ਉਹ ਨਿਸ਼ਾਨੇ ਪੂਰੇ ਨਹੀਂ ਹੋਏ। ਤਾਂ ਹੀ ਇਹਨਾਂ ਨੇ ਹੁਣ ਨਿਸ਼ਾਨੇ ਤੇ ਸਰਕਾਰ ਲੈ ਲਈ ਹੈ, ਕਿਉਂਕਿ ਸਰਪੰਚ ਬਣੇ ਆ। ਸਰਪੰਚ ਬਣਨ ਪਿੱਛੇ ਵੀ ਤੁਹਾਨੂੰ ਪਤਾ ਕਿੰਨਾ ਜ਼ੋਰ ਲੱਗਦਾ। ਜ਼ੋਰ ਹੀ ਨਹੀਂ ਲੱਗਦਾ, ਸਰਪੰਚ ਬਣਨ ਦੇ ਪਿੱਛੇ ਕਈ ਕਿਸਮ ਦਾ ਹੋਰ ਵੀ ਜ਼ੋਰ ਲੱਗਦਾ, ਨੋਟ ਛੋਟ ਵਾਲਾ ਵੀ ਜ਼ੋਰ ਲੱਗਦਾ। ਤਾਂ ਸਰਪੰਚਾਂ ਦੀਆਂ ਜਦੋਂ ਉਮੀਦਾਂ ਖੁਰਦੀਆਂ, ਔਰ ਦੂਜੀ ਗੱਲ ਇਹ ਆ ਕਿ ਜਦੋਂ ਪਿੰਡ ਵਾਲੇ ਕਹਿੰਦੇ ਆ ਕਿ ਆਹ ਕਰ ਆਹ ਕਰ ਆਹ ਕਰ, ਫਿਰ ਸਰਪੰਚ ਨੂੰ ਗਾਹ ਖਤਰਾ ਪੈ ਜਾਂਦਾ ਕਿ ਐਤਕੀ ਤੇ ਜੇ ਪੂਰੇ ਨਾ ਹੋਏ ਜਿਹੜੇ ਲੱਗੇ ਆ ਤੇ ਦੂਜੀ ਦਫਾ ਕਿੱਥੋਂ ਬਣੂਗਾ, ਇਹ ਵੀ ਰੌਲਾ ਪੈ ਜਾਂਦਾ। ਤਾਂ ਖੈਰ ਇਹ ਇੱਕ ਸਰਪੰਚ ਦੀ ਕਹਾਣੀ ਨਹੀਂ ਹੈ। ਸਰਪੰਚ ਜਿਹੜੇ ਆ ਉਹ ਇਸ ਵੇਲੇ ਦਰਜਨਾਂ ਇਕੱਠੇ ਹੋਏ, ਦਰਜਨਾਂ ਨਹੀਂ ਦੱਸ ਸਕਦੇ ਆਪਾਂ, 100 ਤੋਂ ਵੀ ਵੱਧ ਸਰਪੰਚ ਹੈ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਇਕੱਤਰ ਹੋਇਆ। ਉਹਨਾਂ ਨੇ ਕੁਛ ਮਸਲੇ ਜਿਹੜੇ ਉਹ ਐਸੇ ਚੁੱਕੇ ਆ ਜੋ ਹੈਰਾਨ ਕਰਦੇ ਆ। ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਤੇ ਇਹੋ ਹੀ ਆ ਕਿ ਸਾਡੇ ਭਾਈ ਇੱਥੇ ਪਿੰਡਾਂ ਦੇ ਵਿੱਚ ਕੱਖ ਨਹੀਂ ਹੋ ਰਿਹਾ, ਪਿਛਲੀ ਸਰਕਾਰ ਹੀ ਇਹਨਾਂ ਦੇ ਨਾਲੋਂ ਬਿਹਤਰ ਸੀਗੀ। ਤਾਂ ਇਹ ਕੋਈ ਇੱਕ ਅੱਧ ਸਰਪੰਚ ਨਹੀਂ। ਵੈਸੇ ਹੁਣ ਸਰਪੰਚ ਤੁਸੀਂ ਵੇਖੋਗੇ ਤੇ 80-90% ਸਰਪੰਚ ਉਹਨਾਂ ਦੇ ਹੁੰਦੇ ਆ ਜਿਨ੍ਹਾਂ ਦੀ ਸਰਕਾਰ ਹੁੰਦੀ ਆ। ਤਾਂ ਇਹ ਜਿਹੜੇ ਸਰਪੰਚ ਆ ਉਹ ਲਗਾਤਾਰ ਰੋਣ ਡਏ ਆ। ਉਹ ਕਹਿੰਦੇ ਆ ਕਿ ਇਹਦੇ ਨਾਲ ਤੇ ਅਕਾਲੀ ਸਰਕਾਰ ਚੰਗੀ ਸੀਗੀ। ਤਾਂ ਇਹਦੇ ਵਿੱਚ 150 ਸਰਪੰਚ ਬੈਠੇ, ਉਹਨਾਂ ਨੇ ਬੈਠਕ ਕੀਤੀ ਆ ਬਕਾਇਦਾ। ਉਹਦੇ ਵਿੱਚ 125 ਕਾਂਗਰਸ ਦੇ ਦੱਸੇ ਜਾਂਦੇ ਆ। ਤਾਂ ਪੂਰੇ ਜ਼ਿਲ੍ਹੇ ਦੇ ਵਿੱਚ 243 ਸਰਪੰਚ ਆ ਮਾਨਸੇ ਦੇ ਵਿੱਚ। ਤਾਂ ਇਹਨਾਂ ਦੇ ਵਿੱਚ ਚਲੋ ਠੀਕ ਆ, ਕੁਛ ਹੋਣੇ ਆ ਜਿਹੜੇ ਪੈਸਾ ਪੂਸਾ ਲਾ ਕੇ ਬਣੇ ਹੋਣੇ, ਪਰ ਕੁਛ ਐਸੇ ਵੀ ਸਰਪੰਚ ਹੋਣਗੇ ਜਿਹੜੇ ਆਪਣੇ ਰਸੂਖ ਨਾਲ ਜਿੱਤੇ ਹੋਣਗੇ, ਜਿਹੜੇ ਆਪਣੀ ਉਮੀਦ ਨਾਲ ਜਿੱਤੇ ਹੋਣਗੇ, ਜਾਂ ਜਿਹੜਾ ਕੁਛ ਕਰਨਾ ਚਾਹੁੰਦੇ ਹੋਣਗੇ ਕਿ ਅਸੀਂ ਕੁਛ ਕਰਕੇ ਵਿਖਾਈਏ, ਸੱਚੀਓ ਕੁਛ ਕਰਕੇ ਵਿਖਾਈਏ। ਤਾਂ ਜਦ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫਿਰੇਗਾ, ਨਿਰਾਸ਼ਤਾ ਤੇ ਫੈਲਣੀ ਲਾਜ਼ਮੀ ਆ। ਔਰ ਤੁਸੀਂ ਇੱਕ ਵੀਡੀਓ ਵੀ ਸ਼ਾਇਦ ਵੇਖੀ ਹੋਣੀ, ਜੇ ਨਹੀਂ ਤੇ ਮੈਂ ਕੱਲ ਨੂੰ ਪਾਊਂਗਾ ਆਪਣੇ ਪੇਜ ਤੇ, ਤੁਸੀਂ ਦੇਖ ਸਕਦੇ ਆ ਕਿ ਅੰਮ੍ਰਿਤਸਰ ਦੇ ਵਿੱਚ, ਸ਼ਾਇਦ ਤਰਨਤਾਰਨ ਜ਼ਿਲ੍ਹਾ, ਚਲੋ ਮਾਝਾ ਹੀ ਕਹਿ ਦਿੰਦੇ ਆ, ਤਾਂ ਮਾਝੇ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਮੰਤਰੀ ਵੀ ਉੱਥੇ ਮੌਕੇ ਤੇ ਬੈਠਾ ਸੀਗਾ, ਤੇ ਜਿਹੜਾ ਉੱਥੋਂ ਦਾ ਪ੍ਰਧਾਨ ਸੀਗਾ, ਇਹਨਾਂ ਦਾ ਆਗੂ ਸੀ ਕਾਂਗਰਸੀ ਦੇ, ਤਾਂ ਉਹਨੇ 2-3 ਤੇ ਭੈੜੀਆਂ ਗਾਲਾਂ ਕੱਢੀਆਂ। ਤੇ ਗਾਲਾਂ ਕੱਢ ਕੇ ਆਪਦੀ ਸਰਕਾਰ ਨੂੰ ਇੰਨਾ ਕੋਸਿਆ, ਛੱਡੋ ਗੱਲ, ਦੂਜੇ ਨੇ ਮੈਕ ਖੋਹ ਲਿਆ। ਮੈਕ ਖੋਹ ਕੇ ਉਹਨੇ ਜਿਹੜੀ ਗੱਲ ਕਹੀ ਉਹ ਜੱਗੋ ਤੇਰ ਵੀ ਸੀ। ਉਹ ਕਹਿੰਦਾ ਬਹਿ ਜਾ ਭਰਾਵਾ, ਬਹਿ ਜਾ ਚੁੱਪ ਕਰਕੇ,
ਇਹ ਤੇਰੇ ਇਕੱਲੇ ਨਾਲ ਥੋੜਾ ਹੋਈ ਹੈ, ਸਾਰੇ ਪੰਜਾਬ ਨਾਲ ਹੀ ਹੋਈ ਹੈ। ਮਤਲਬ ਕਿ ਉਹ ਬੰਦਾ ਮੈਕ ਫੜ ਕੇ ਕਹਿੰਦਾ ਕਿ ਭਰਾ ਬਹਿ ਜਾ ਚੁੱਪ ਕਰਕੇ, ਇਹ ਇਕੱਲਾ ਤੇਰਾ ਦੁੱਖ ਨਹੀਂ, ਸਾਰੇ ਪੰਜਾਬ ਦਾ ਹੀ ਦੁੱਖ ਆ। ਸੋ ਹਾਲ ਵੀ ਇਹੋ ਆ, ਸੱਚਾਈ ਵੀ ਇਹੋ ਆ। ਜੇ ਤੁਸੀਂ ਪਿੰਡਾਂ 'ਚ ਵੇਖੋਗੇ, ਇੱਟ ਤੱਕ ਨਹੀਂ ਲੱਗੀ। ਕੋਈ ਭਾਗਾਂ ਵਾਲਾ ਪਿੰਡ ਹੋਣਾ ਜਿੱਥੇ ਕੋਈ ਤਰੱਕੀ ਹੋਈ ਹੈ, ਜਿੱਥੇ ਕੋਈ ਡਿਵੈਲਪਮੈਂਟ ਹੋਈ ਹੈ 3 ਸਾਲਾਂ ਦੇ ਦੌਰਾਨ। ਉਹ ਜਿਹੜੇ ਪੈਸੇ ਪਏ ਸੀਗੇ ਪਿੰਡਾਂ ਦੇ, ਉਹ ਵੀ ਇਹਨਾਂ ਨੇ ਉਦੋਂ ਹੀ ਬਣਦਿਆ ਖੋਹ ਲਏ, ਖੋਹ ਖਿੰਝ ਕੇ ਲੈ ਗਏ, ਫਿਰ ਮੁੜ ਕੇ ਕੋਈ ਦਿੱਤਾ ਨਹੀਂ, ਕੋਈ ਲਿਆ ਨਹੀਂ ਹੈ। ਤਾਂ ਹੁਣ ਇਸ ਵੇਲੇ ਪੰਚਾਇਤਾਂ ਜਿਹੜੀਆਂ ਉਹ 1 ਸਾਲ ਆਪਦਾ ਪੂਰਾ ਕਰ ਚੁੱਕੀਆਂ। 1 ਸਾਲ ਦੇ ਵਿੱਚ ਬਣਿਆ ਕੱਖ ਨਹੀਂ। ਗਾਂ ਹੁਣ ਦੇਖੋ ਜਿਹੜੇ ਇਹ ਕਾਂਗਰਸੀ ਸਰਪੰਚ ਆ, ਜਿੱਦਾਂ ਆਪਾਂ ਗੱਲ ਕੀਤੀ ਕਿ 125 ਕਾਂਗਰਸੀ ਸਰਪੰਚ ਆ, ਤਾਂ ਉਹਨਾਂ ਨੂੰ ਪਤਾ ਕਿ ਜੇ ਸਰਕਾਰ ਬਦਲ ਗਈ ਫਿਰ ਮੁੜ ਕੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਤਾਂ ਇਹ ਹਾਲ ਆ, ਇਹ ਆਲਮ ਹੈ ਇਸ ਵੇਲੇ। ਕੁਛ ਵੀ ਨਹੀਂ ਕਰ ਪਾ ਰਹੇ। ਸਿਰਫ ਤੇ ਸਿਰਫ ਇੱਕੋ ਗੱਲ ਆ, ਹੁਣ ਖਬਰ ਆਉਣ ਡਈ ਸੀ ਕਿ ਕਹਿੰਦੇ ਕਿ ਨਵੀਆਂ ਗੱਡੀਆਂ ਲੈ ਕੇ ਦੇਣੀਆਂ ਨੇ ਖਾਲੀ ਖਜ਼ਾਨੇ ਚੋਂ। ਖਾਲੀ ਖਜ਼ਾਨਾ ਪਤਾ ਨਹੀਂ ਕਿੱਥੋਂ ਭਰਿਆ ਜਾਊਗਾ। ਜੀ ਉਸ ਵੇਲੇ ਵੇਖੋ ਬੜਾ ਸੋਹਣਾ ਭਰ ਹੋ ਜਾਣਾ ਇਹਨਾਂ ਦਾ, ਜਦੋਂ ਆਪਣੇ ਲਈ ਇਹਨਾਂ ਨੇ ਕਰਨਾ ਹੁੰਦਾ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮੇਰੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ